ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਜ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਧੰਨ ਬੀਬੀ ਕੌਲਾਂ ਜੀ, ਤਿੰਨਾਂ ਦੇ ਅਸਥਾਨ ਦੇ ਉੱਤੇ ਅਸੀਂ ਸਾਰੇ ਇਕੱਤਰਿਤ ਹੋਏ ਹਾਂ। ਆਓ ਜਿੰਨੇ ਕੁ ਮਿੰਟ ਬਾਕੀ ਨੇ ਸਤਿਗੁਰੂ ਸੇਵਾ ਲੈਣ। ਜਿਨ੍ਹਾਂ ਨੇ ਅਜੇ ਤੱਕ ਰਸਨਾ ਨੂੰ ਪਵਿੱਤਰ ਨਹੀਂ ਨਾ ਕੀਤਾ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਸਾਡਾ ਸ਼ਾਂਤ ਤੇ ਸਥਿਰ ਦਿਮਾਗ, ਫਿਰ ਮੈਂ ਲਫ਼ਜ਼ ਦੁਹਰਾਣੇ ਆ, ਸਾਡਾ ਸ਼ਾਂਤ ਤੇ ਸਥਿਰ ਦਿਮਾਗ ਸਾਡੇ ਜੀਵਨ ਦੀ ਹਰ ਜੰਗ ਦਾ ਨਾ ਇਉਂ ਕਹਿ ਲਓ ਬ੍ਰਹਮ ਅਸਤਰ ਹੈ। ਪੁਰਾਣੇ ਸਮੇਂ 'ਚ ਜਦੋਂ ਜੰਗ ਹੁੰਦੀ ਸੀ ਨਾ, ਤੇ ਵੱਡੇ ਵੱਡੇ ਜਿਹੜੇ ਰਿਖੀ ਮੁਨੀ ਜਾਂ ਜਿਨ੍ਹਾਂ ਨੇ ਜੰਗ ਲੜਨੀ ਹੈ, ਮਹਾਭਾਰਤ ਦੀ ਜੰਗ ਹੋਈ ਜਾਂ ਪਿਆਰਿਓ ਰਾਮ ਜੀ ਦੀ ਰਾਵਣ ਦੇ ਨਾਲ ਜੰਗ ਹੋਈ, ਅਖੀਰਲਾ ਹਥਿਆਰ ਹੁੰਦਾ ਸੀ ਬ੍ਰਹਮ ਅਸਤਰ। ਉਹਦੇ ਅੱਗੇ ਕੋਈ ਹੋਰ ਅਸਤਰ ਸ਼ਸਤਰ ਕੰਮ ਨਹੀਂ ਸੀ ਕਰਦੇ। ਇੱਕ ਕਿਸੇ ਪਿਆਰ ਵਾਲੇ ਨੇ ਬੜੀ ਪਿਆਰੀ ਗੱਲ ਕਹੀ, ਮੈਨੂੰ ਬੜੀ ਜੱਚੀ, ਔਰ ਜਿਹੜੀ ਗੱਲ ਮੈਨੂੰ ਚੰਗੀ ਲੱਗਦੀ ਮੈਂ ਆਪਣੇ ਤੱਕ ਨਹੀਂ ਰੱਖਦਾ, ਤੁਹਾਡੇ ਤੱਕ ਪਹੁੰਚਾ ਦੇਣਾ। ਸਾਡਾ ਸ਼ਾਂਤ ਤੇ ਸਥਿਰ ਦਿਮਾਗ, ਹੁਣ ਮੰਨ ਲਓ ਕੋਈ ਪ੍ਰੋਬਲਮ ਆ ਗਈ, ਪ੍ਰੋਬਲਮਾਂ ਤੇ ਆਉਂਦੀਆਂ ਨੇ, ਮੈਂ ਬੋਲਦੇ ਆ ਮੇਰੇ ਜੀਵਨ 'ਚ ਵੀ ਉਤਰਾਈਆਂ ਚੜਾਈਆਂ ਆਉਂਦੀਆਂ ਨੇ, ਤੁਹਾਡੇ ਜੀਵਨ 'ਚ ਵੀ ਆਉਂਦੀਆਂ ਨੇ। ਹੁਣ ਉਸ ਉਤਰਾਈ ਚੜਾਈ ਦੇ ਸਮੇਂ ਵਿੱਚ ਅਸੀਂ ਤੇਜ਼ੀ ਨਾਲ ਕੋਈ ਫੈਸਲਾ ਲੈ ਲਈਏ, ਤੇਜ਼ੀ ਨਾਲ ਬਿਨਾਂ ਸੋਚੇ ਸਮਝੇ ਕੋਈ ਫੈਸਲਾ ਲੈ ਲਈਏ, ਤੇ ਉਹ ਫੈਸਲਾ ਸਾਡੇ ਜੀਵਨ ਦੇ ਵਿੱਚ ਪਿਆਰਿਓ ਹੋਰ ਗਿਰਾਵਟ ਲਿਆ ਸਕਦਾ ਹੈ। ਤੂੰ ਆਪਣੇ ਮਨ ਨੂੰ ਸ਼ਾਂਤ ਰੱਖ, ਦਿਮਾਗ ਨੂੰ ਸ਼ਾਂਤ ਰੱਖ, ਸਥਿਰ ਰੱਖ। ਤੇ ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕਰਦਾ, ਉਸ ਵੇਲੇ ਅੰਮ੍ਰਿਤ ਵੇਲੇ ਦਾ ਪਹਿਰਾ ਵਧਾ ਕੇ ਨਾ ਆਪਣਾ ਮਨ ਇਕਾਗਰ ਕਰਕੇ ਆਪਣੀ ਮੁਸ਼ਕਲ ਗੁਰੂ ਪਿਤਾ ਦੇ ਅੱਗੇ ਰੱਖ ਦੇ। ਦਾਤਾ ਜੀ, ਇਹ ਮੁਸ਼ਕਲ ਦਾ ਹੱਲ ਮੇਰੇ ਕੋਲੋਂ ਨਹੀਂ ਹੋ ਰਿਹਾ, ਤੁਸੀਂ ਕੋਈ ਸੁਮਤ ਦੇ ਦਿਓ। ਤੇ ਮੈਂ ਸੱਚ ਕਹਿ ਰਿਹਾ, ਜਦੋਂ ਸ਼ਾਂਤ ਤੇ ਸਥਿਰ ਦਿਮਾਗ ਦੇ ਨਾਲ ਪਰਮੇਸ਼ਰ ਸਾਈਂ ਨੂੰ ਯਾਦ ਕਰੋਗੇ ਨਾ, ਸ਼ਾਂਤ ਤੇ ਸਥਿਰ ਦਿਮਾਗ ਸਾਡੇ ਜੀਵਨ ਦੀ ਹਰ ਜੰਗ ਦਾ ਬ੍ਰਹਮ ਅਸਤਰ ਹੈ। ਫਿਰ ਇਹੋ ਜੇ ਨਤੀਜੇ ਨਿਕਲਣਗੇ ਜਿਹੜੇ ਤੂੰ ਕਦੀ ਸੋਚੇ ਵੀ ਨਹੀਂ ਹੋਣਗੇ। ਤੇ ਜੇ ਕਾਹਲੇਪਣ ਦੇ ਵਿੱਚ ਕੋਈ ਫੈਸਲਾ ਲੈ ਲਏਗਾ ਨਾ, ਉਹ ਗੱਲ ਤੇਰੇ ਉਲਟ ਵੀ ਜਾ ਸਕਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਗੱਲ ਸਮਝਿਓ, ਅਸੀਂ ਸੰਗਤ ਤਾਂ ਹੀ ਕਰਕੇ ਕਰਦੇ ਆ ਕਿ ਇੱਥੇ ਆ ਕੇ ਕੁਝ ਨਾ ਕੁਝ ਸਿੱਖੀਏ। ਬੋਲਣ ਵਾਲੇ ਵੀ ਸਿੱਖਣ, ਸੁਣਨ ਵਾਲੇ ਵੀ ਸਿੱਖਣ, ਗੱਲ ਤੇ ਤਾਂ ਬਣੇਗੀ। ਤਾਂ ਇੱਕ ਕੰਨੋਂ ਸੁਣਿਆ ਦੂਜੇ ਕੰਨੋਂ ਕੱਢ ਦਿੱਤਾ, ਫਿਰ ਗੱਲ ਨਹੀਂ ਬਣਨੀ। ਘਰ ਦੇ ਵਿੱਚ ਕੋਈ ਵੀ ਮੁਸ਼ਕਲ ਦਾ ਸਮਾਂ ਬਣਿਆ, ਕਲੇਸ਼ ਹੀ ਪੈ ਗਿਆ, ਮੰਨ ਲਓ ਜੀਵਨ ਸਾਥੀ ਨਾਲ ਹੀ ਝਗੜਾ ਪੈ ਗਿਆ, ਇੱਕਦਮ ਕੋਈ ਫੈਸਲਾ ਨਾ ਲੈ। ਸ਼ਾਂਤ ਦਿਮਾਗ ਨਾਲ, ਸਥਿਰ ਦਿਮਾਗ ਨਾਲ, ਠੰਡੇ ਦਿਮਾਗ ਨਾਲ ਪਿਆਰਿਆ ਸੋਚ, ਨਿਤਨੇਮ ਵਧਾ ਲੈ। ਉਸ ਵੇਲੇ ਮੰਨ ਲੈ ਦਿਮਾਗ ਫੈਸਲਾ ਨਹੀਂ ਨਾ ਲੈ ਪਾ ਰਿਹਾ, ਅੰਮ੍ਰਿਤਸਰ ਰਹਿੰਦਾ, ਭੱਜ ਕੇ ਸ਼ਹੀਦਾਂ ਸਾਹਿਬ ਪਹੁੰਚ ਜਾ, ਬਾਬਾ ਬਸ ਤੇਰਾ ਹੀ ਆਸਰਾ ਹੀ, ਕਹਿ ਦਿਓ ਵਾਹਿਗੁਰੂ ਜੀ। ਵਾਹਿਗੁਰੂ ਜੀ। ਰੱਖ ਦੇ ਆਪਣੀ ਮੁਸ਼ਕਲ ਬਾਪੂ ਦੇ ਚਰਨਾਂ ਵਿੱਚ। ਅੰਮ੍ਰਿਤਸਰ ਰਹਿੰਦਾ, ਹਰਮੰਦਰ ਸਾਹਿਬ ਵੱਲ ਭੱਜ ਪੈ, ਗੁਰੂ ਰਾਮਦਾਸ ਕਿਰਪਾ ਦਾ ਖਾਤਾ ਖੋਲੋ, ਬਖਸ਼ੀਸ਼ ਦਾ ਖਾਤਾ ਖੋਲੋ, ਇਸ ਮੁਸ਼ਕਲ ਵਿੱਚੋਂ ਮੈਨੂੰ ਆਪੇ ਹੀ ਕੱਢ ਲਓ। ਔਰ ਸੱਚੀ ਗੱਲ ਏ, ਫਿਰ ਉਹ ਕਿਰਪਾ ਕਰੇਗਾ ਹੀ ਕਰੇਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਬੜੀ ਪਿਆਰੀ ਔਰ ਜੀਵਨ ਦੀ ਸੱਚਾਈ ਹੈ। ਇਹ ਕਰਮ ਭੂਮੀ ਹੈ ਨਾ, ਕਰਮ ਭੂਮੀ। ਕਰਮ ਭੂਮੀ ਦੀ ਦੁਨੀਆ ਵਿੱਚ ਮਿਹਨਤ ਹਰੇਕ ਬੰਦੇ ਨੂੰ ਕਰਨੀ ਪੈਂਦੀ ਹੈ। ਇਹ ਕਰਮ ਭੂਮੀ ਦੇ ਵਿੱਚ
ਭਾਵੇਂ ਦੁਨਿਆਵੀ ਪੱਖ ਤੋਂ ਮਿਹਨਤ ਲੈ ਲਓ, ਅਧਿਆਤਮਕ ਪੱਖ ਤੋਂ ਮਿਹਨਤ ਲੈ ਲਓ, ਕਰਨੀ ਹੀ ਪੈਣੀ ਹੈ। ਸੇਵਾ ਕਰ ਰਹੇ ਹੋ, ਸਿਮਰਨ ਕਰ ਰਹੇ ਹੋ, ਮਿਹਨਤ ਕਰਨੀ ਹੀ ਪੈਣੀ ਹੈ, ਉਦਮ ਕਰਨੇ ਹੀ ਪੈਣੇ ਨੇ। ਇਹ ਕਰਮ ਭੂਮੀ ਦੀ ਦੁਨੀਆ ਦੇ ਵਿੱਚ ਮਿਹਨਤ ਸਭ ਨੂੰ ਕਰਨੀ ਪੈਣੀ ਹੈ। ਪਤਾ ਕਿਉਂ? ਕਿਉਂਕਿ ਪਰਮੇਸ਼ਰ ਸਿਰਫ ਲਕੀਰਾਂ ਦਿੰਦਾ ਹੈ, ਇਹਨਾਂ ਲਕੀਰਾਂ ਦੇ ਵਿੱਚ ਰੰਗ ਸਾਨੂੰ ਖੁਦ ਨੂੰ ਭਰਨਾ ਪੈਣਾ। ਉਹਨੇ ਲਕੀਰਾਂ ਦਿੱਤੀਆਂ ਨੇ, ਪਰ ਇਹ ਲਕੀਰਾਂ ਵਿੱਚ ਰੰਗ ਤੂੰ ਖੁਦ ਭਰਨਾ ਹੈ, ਖੁਦ ਉਦਮ ਕਰਕੇ, ਉਪਰਾਲੇ ਕਰਕੇ, ਆਲਸੀ ਬਣ ਕੇ ਨਹੀਂ। ਉਹਨੇ ਲਕੀਰਾਂ ਪਾਤੀਆਂ ਨੇ, ਇਹ ਲਕੀਰਾਂ ਦੇ ਵਿੱਚ ਰੰਗ ਤੈਨੂੰ ਭਰਨਾ ਪੈਣਾ ਹੀ। ਤੇ ਉਹ ਰੰਗ ਪਤਾ ਕਦੋਂ ਭਰਨਾ ਹੈ? ਜਦੋਂ ਤੂੰ ਦੁਨਿਆਵੀ ਮਿਹਨਤ ਦੇ ਨਾਲ ਨਾਲ ਅੰਮ੍ਰਿਤ ਵੇਲਾ ਵੀ ਸੰਭਾਲੇਗਾ, ਉਹ ਰੰਗ ਭਰਨਾ ਸ਼ੁਰੂ ਹੋ ਜਾਏਗਾ। ਇਹ ਰੰਗ ਉਦੋਂ ਭਰਨਗੇ ਜੀਵਨ ਦੇ ਵਿੱਚ ਜਦੋਂ ਪਿਆਰਿਆ ਟਿੱਲ ਦੀ ਮਿਹਨਤ ਵੀ ਕੀਤੀ, ਪੂਰੀ ਜ਼ੋਰ ਦੀ ਮਿਹਨਤ ਵੀ ਕੀਤੀ, ਤੇ ਮਿਹਨਤ ਦੇ ਨਾਲ ਨਾਲ ਉਹਦੇ ਦਰ ਦਾ ਭਿਖਾਰੀ ਬਣ ਕੇ ਅਰਦਾਸ ਵੀ ਕੀਤੀ। ਦੱਤਿਆ ਇਹ ਮਿਹਨਤ ਮੇਰੀ ਰੰਗ ਉਦੋਂ ਲਿਆਏਗੀ ਜਦੋਂ ਵਿੱਚ ਤੇਰੀ ਰਹਿਮਤ ਸ਼ਾਮਲ ਹੋ ਜਾਏਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਤੇ ਜੀ। ਮਿਹਨਤ ਕਰਨ ਲੱਗਿਆ ਭੱਜਣਾ ਨਹੀਂ। ਬੰਦੇ ਦੀ ਹਾਰ ਉਦੋਂ ਨਹੀਂ ਹੁੰਦੀ ਜਦੋਂ ਬੰਦਾ ਡਿੱਗ ਜਾਂਦਾ, ਉਦੋਂ ਹਾਰਦਾ ਨਹੀਂ। ਸੁਣਿਓ, ਬੰਦੇ ਦੀ ਹਾਰ ਉਦੋਂ ਨਹੀਂ ਹੁੰਦੀ ਜਦੋਂ ਬੰਦਾ ਡਿੱਗ ਪੈਂਦਾ। ਹਾਂ, ਬੰਦੇ ਦੀ ਹਾਰ ਉਦੋਂ ਹੁੰਦੀ ਏ ਜਦੋਂ ਡਿੱਗਣ ਤੋਂ ਬਾਅਦ ਬੰਦਾ ਉੱਠਣ ਤੋਂ ਇਨਕਾਰੀ ਹੋ ਜਾਂਦਾ, ਉਦੋਂ ਫਿਰ ਹਾਰ ਹੋ ਜਾਂਦੀ। ਡਿੱਗ ਪਿਆ, ਡਿੱਗਣ ਤੋਂ ਬਾਅਦ ਉੱਠਣ ਤੋਂ ਇਨਕਾਰੀ, ਬਸ ਮੇਰਾ ਤੇ ਹੁਣ ਰਿਹਾ ਹੀ ਕੁਝ ਨਹੀਂ। ਔਰ ਰਿਹਾ ਕਿਉਂ ਨਹੀਂ ਕੁਝ ਭਾਈ? ਇਹ ਸੋਚ ਮੇਰਾ ਤੇ ਗਿਆ ਹੀ ਕੁਝ ਨਹੀਂ। ਮਹਾਰਾਜ ਨੇ ਸਵਾਸ ਦਿੱਤੇ ਨੇ, ਸਭ ਕੁਝ ਕਿਰਪਾ ਕੀਤੀ ਏ, ਕੋਈ ਨਹੀਂ, ਉਹਦਾ ਓਟ ਅਸਦਾ ਲੈ ਕੇ ਫਿਰ ਮੈਂ ਚੱਲਣਾ ਹੈ ਜੀ। ਉਹਦੀ ਬਖਸ਼ਿਸ਼ ਨਦਰ ਲੈ ਕੇ ਫਿਰ ਮੈਂ ਦੁਬਾਰਾ ਸਭ ਕੁਝ ਕਰਨਾ ਹੈ। ਉਹ ਸ਼ਹਿਰ ਨਾ ਸਹੀ, ਪਿੰਡ ਜੋਗਾ ਹੀ ਉਹ ਕਰ ਦੇਵੇ, ਕੋਈ ਛੋਟੀ ਗੱਲ ਥੋੜੀ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਦੀ ਵੀ ਜ਼ਿੰਦਗੀ ਵਿੱਚ ਕੁਝ ਵੀ ਖਤਮ ਨਹੀਂ ਹੁੰਦਾ। ਐਵੇਂ ਨੈਗੇਟਿਵਿਟੀ ਨਾ ਬਣਾਇਆ ਕਰੋ ਆਪਣੇ ਅੰਦਰ ਜੇ ਕੁਝ ਵੀ ਬਚਿਆ ਨਹੀਂ। ਉਹ ਭੋਲਿਆ, ਇਦਾਂ ਨਾ ਸੋਚ। ਮਾਲਕ ਵੱਲਕ ਹੈ, ਉਹਨੇ ਤੈਨੂੰ ਸਰੀਰ ਦਿੱਤਾ, ਤੇਰਾ ਸਰੀਰ ਤੰਦਰੁਸਤ ਹੈ, ਇਹ ਕੋਈ ਛੋਟੀ ਕਿਰਪਾ ਨਹੀਂ। ਦੁਬਾਰਾ ਮਿਹਨਤ ਕਰਨੀ ਸ਼ੁਰੂ ਕਰ ਦੇ, ਕੋਈ ਨਹੀਂ, ਉਹਨੇ ਫਿਰ ਰੰਗ ਭਾਗ ਲਾ ਦੇਣੇ ਨੇ। ਇੱਥੇ ਬਸ ਆਪਣੇ ਸੋਚ ਨਾ ਲਿਆ, ਦਿਮਾਗ ਦੇ ਵਿੱਚ ਨੈਗੇਟਿਵਿਟੀ ਨਾ ਲਿਆ, ਗਲਤ ਖਿਆਲ ਨਾ ਬਣਨ ਦੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਮੈਨੂੰ ਬੜੀ ਅੱਛੀ ਲੱਗੀ। ਇੱਕ ਮਹਾਂਪੁਰਖ ਨੇ ਬਚਨ ਸੁਣਾਇਆ, ਮੈਨੂੰ ਬੜਾ ਅੱਛਾ ਲੱਗਾ। ਕਹਿੰਦੇ ਇਨਸਾਨ ਓਨਾ ਹੀ ਵੱਡਾ ਬਣ ਸਕਦਾ ਹੈ। ਸੁਣਿਓ, ਇਨਸਾਨ ਓਨਾ ਹੀ ਵੱਡਾ ਬਣ ਸਕਦਾ ਜਿੰਨਾ ਵੱਡਾ ਉਹ ਸੋਚ ਸਕਦਾ ਹੈ। ਫਿਰ ਮੈਂ ਦੁਹਰਾ ਦਿਆਂ, ਇਨਸਾਨ ਓਨਾ ਹੀ ਵੱਡਾ ਬਣ ਸਕਦਾ ਜਿੰਨਾ ਵੱਡਾ ਉਹ ਸੋਚ ਸਕਦਾ ਹੈ। ਸੋਚਣ ਦੀ ਸ਼ਕਤੀ ਜਿਹੜੀ ਨਾ, ਉਹ ਦਾਇਰੇ ਤੋਂ ਬਾਹਰ ਕਰੋ। ਦਾਇਰੇ ਤੋਂ ਬਾਹਰ ਇਹ ਮਤਲਬ ਨਹੀਂ ਗੁਰਮਤ ਤੋਂ ਉਲਟ ਕੰਮ ਕਰਨੇ ਨੇ, ਨਹੀਂ। ਦਾਇਰੇ ਤੋਂ ਬਾਹਰ ਦਾ ਮਤਲਬ ਪਤਾ ਕੀ ਹੁੰਦਾ ਹੈ? ਕਿ ਜੋ ਪਿਤਾ ਜੀ ਨੇ ਮੈਨੂੰ ਕਿਹਾ ਨਾ, ਉਹ ਕੰਮ ਮੈਂ ਕਰਨੇ ਸ਼ੁਰੂ ਕਰ ਦੇਣੇ ਨੇ। ਮੈਂ ਆਪਣੇ ਦਾਇਰੇ ਤੋਂ ਹੁਣ ਬਾਹਰ ਨਿਕਲਣਾ ਹੈ। ਪਹਿਲੇ ਮੇਰੇ ਦਿਮਾਗ ਦਾ ਦਾਇਰਾ ਫਿੱਟ ਸੀ, ਕੀ ਫਰਕ ਪੈਣਾ, ਲੋਕੀ ਜੋ ਮਰਜ਼ੀ ਕਹੀ ਚੱਲਣ, ਜਿੱਦਾਂ ਮਰਜ਼ੀ ਚੱਲੀ ਚੱਲੇ। ਮੈਂ ਤੇ ਬਸ 10 ਵਜੇ ਹੀ ਉੱਠਣਾ ਹੈ। ਘਰ ਦੇ ਮੈਨੂੰ ਜ਼ੋਰ ਲਾ ਲਾ ਕੇ ਥੱਕ ਗਏ ਨੇ, ਅੰਮ੍ਰਿਤ ਵੇਲਾ ਸੰਭਾਲ, ਮੈਂ ਨਹੀਂ ਸੰਭਾਲਦਾ। ਪਰ ਹੁਣ ਮੈਂ ਉਹ ਦਾਇਰੇ ਚੋਂ ਬਾਹਰ ਨਿਕਲਣਾ ਹੈ, ਪਿਤਾ ਜੀ ਦੇ ਦਾਇਰੇ ਵਿੱਚ ਆਉਣਾ ਹੈ। ਅੱਜ ਤੋਂ ਮੈਂ ਵੀ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰ ਦੇਣਾ। ਸੋਚ ਸ਼ਕਤੀ ਹੁਣ ਵੱਡੀ ਕਰਤੀ ਮੈਂ। ਕਈਆਂ ਦੀ ਇਹ ਅੰਦਰ ਪਤਾ, ਕਈਆਂ ਦੇ ਇਹ ਚੀਜ਼ ਹੁੰਦੀ ਹੈ ਕਿ ਅਸੀਂ ਤੇ ਬੜੀ ਉੱਚੀ ਸੋਚ ਵਾਲੇ ਬਣ ਗਏ ਹਾਂ। ਉੱਚੀ ਸੋਚ ਆਈ, ਸਿਰ ਤੋਂ ਚੁੰਨੀਆਂ ਲੈ ਗਈਆਂ। ਉੱਚੀ ਸੋਚ ਆਈ, ਕੱਪੜੇ ਛੋਟੇ ਹੋ ਗਏ। ਉੱਚੀ ਸੋਚ ਆਈ, ਬੰਦਿਆਂ ਦੇ ਮੁੰਡਿਆਂ ਦੇ ਸਿਰਾਂ ਦੇ ਉੱਤੇ ਟੋਪੀਆਂ ਪੈ ਗਈਆਂ। ਉੱਚੀ ਸੋਚ ਇਹਦੀ ਸਾਡੀ, ਅਸੀਂ ਤੇ ਦਾੜੀਆਂ ਕਟਵਾਉਣੀਆਂ ਸ਼ੁਰੂ ਕਰ। ਆ ਉੱਚੀ ਸੋਚ ਕਾਦੀ ਕੋਈ? ਉੱਚੀ ਸੋਚ ਪਤਾ ਕੀ ਏ? ਉੱਚੀ ਸੋਚ ਗੁਰ ਕਹਿਆ ਸਾਕਾਰ ਕਮਾਵੋ। ਆ ਉੱਚੀ ਸੋਚ ਏ।
ਗੁਰੂ ਜੀ ਜੋ ਕਹਿੰਦੇ ਨੇ ਉਹ ਤੂੰ ਕਰਨਾ ਸ਼ੁਰੂ ਕਰਤਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੇਰੀ ਬੇਨਤੀ ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਉੱਚੀ ਸੋਚ ਰੱਖੋ। ਜੋ ਮਾਲਕ ਪਿਤਾ ਕਹਿੰਦਾ ਹੈ ਨਾ, ਬਸ ਉਹ ਗੱਲ ਨੂੰ ਮੰਨਣਾ ਸ਼ੁਰੂ ਕਰ ਦਿਓ। ਉੱਚੀ ਸੋਚ ਬਣਾਓ, ਤੇ ਜਿੰਨੀ ਉੱਚੀ ਸੋਚ ਬਣਾਓਗੇ ਨਾ ਓਨੇ ਉੱਚੇ ਤੁਸੀਂ ਬਣਦੇ ਜਾਓਗੇ। ਓਨੇ ਉੱਚੇ ਹੀ, ਜਿੰਨੀ ਉੱਚੀ ਸੋਚ ਬਣਾਈ ਜਾਓਗੇ ਓਨੇ ਉੱਚੇ ਹੀ ਬਣਦੇ ਜਾਓਗੇ। ਦੁਨਿਆਵੀ ਪੱਖ ਤੋਂ ਆਪਣੇ ਤੋਂ ਨੀਵੇਂ ਵੱਲ ਵੇਖਣਾ ਜ਼ਰੂਰ, ਇਹ ਵੀ ਗੱਲ ਪੱਕੀ ਹੈ, ਪਰ ਨੀਵੇਂ ਵੱਲ ਵੇਖ ਕੇ ਨੀਵਾਂ ਬਣੇ ਨਹੀਂ ਰਹਿਣਾ, ਇਹ ਵੀ ਨਾਲ ਚੀਜ਼ ਹੈ ਜੀ। ਸੋਚ ਉੱਚੀ ਰੱਖਣਾ। ਚੱਲ ਕੋਈ ਨਹੀਂ, ਅੱਜ ਮੇਰੇ ਕੋਲ 2 ਲੱਖ ਵਾਲੀ ਗੱਡੀ ਹੈ ਨਾ, ਦੂਜੇ ਕੋਲ ਸਕੂਟਰੀ, ਚੰਗਾ ਹੈ, ਗੁਰੂ ਦੀ ਕਿਰਪਾ, ਸ਼ੁਕਰਾਨਾ ਹੈ ਬਾਪੂ ਦਾ, ਪਰ ਮੈਂ ਮਿਹਨਤ ਇਹੋ ਜੀ ਕਰਨੀ। ਜੇ ਅੱਜ ਮੇਰੇ ਕੋਲ 2 ਲੱਖ ਵਾਲੀ, ਮਿਹਨਤ ਇਹੋ ਜੀ ਕਰਨੀ 20 ਲੱਖ ਵਾਲੀ ਵੀ ਲੈਣੀ ਹੈ। ਈਰਖਾਬਾਜੀ ਕਰਕੇ ਨਹੀਂ, ਪਰ ਮੈਂ ਆਪਣੇ ਅੰਦਰ ਸੋਚ ਇਹ ਫਿੱਟ ਕਰ ਲਈ। ਅੱਜ ਮਾਲਕ ਪਿਤਾ ਮੇਰੇ ਕੋਲੋਂ ਸੇਵਾ ਲੈ ਰਹੇ ਨੇ। 1 ਯੂਨਿਟ ਮੈਂ ਖੋਲਿਆ, ਪਰ ਮੈਂ ਬਾਪੂ ਦਾ ਓਟ ਆਸਰਾ ਲੈ ਕੇ ਇੱਕ ਦੇ ਉੱਤੇ ਥੋੜੀ ਖੜਾ ਰਹਿਣਾ ਹੈ। ਜਿੰਨੇ ਸਵਾਸ ਮੇਰੇ ਬਾਪੂ ਨੇ ਦਿੱਤੇ, ਮੈਂ ਰੱਜ ਰੱਜ ਕੇ ਮਿਹਨਤ ਕਰਨੀ। ਜਿੰਨਾ ਮੈਂ ਦਿਲ ਦਾ ਜ਼ੋਰ ਲਾ ਸਕਦਾ ਲਾਉਣਾ ਹੈ। 1 ਤੋਂ ਮੈਂ 100 ਤੱਕ ਪਹੁੰਚਣਾ। ਰੱਖੋ ਉੱਚੀ ਸੋਚ, ਇਹ ਮੇਰੀ ਬੇਨਤੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਔਰ ਜਿੰਨੀ ਉੱਚੀ ਸੋਚ ਰੱਖੋਗੇ ਨਾ ਗੁਰੂ ਰਾਮਦਾਸ ਓਨਾ ਹੀ ਵੱਡਾ ਤੁਹਾਨੂੰ ਬਣਾਉਂਦੇ ਜਾਣਗੇ। ਹੈ ਜੀ, ਸਮਝ ਰਹੇ ਹੋ ਨਾ ਜੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਕਹਿ ਕੇ ਫਿਰ ਮੈਂ ਸ਼ਬਦ ਪੜ੍ਹਨਾ। ਜਿਵੇਂ ਤੇਲ ਹੈ ਨਾ, ਤੇਲ ਦੀਵੇ ਦੇ ਵਿੱਚੋਂ ਮੁੱਕ ਗਿਆ ਤੇ ਦੀਵਾ ਬੁਝ ਜਾਂਦਾ ਹੈ। ਦੀਵੇ ਦੇ ਵਿੱਚੋਂ ਤੇਲ ਮੁੱਕਿਆ ਤੇ ਦੀਵਾ ਗਿਆ ਬੁਝ। ਇਸੇ ਤਰ੍ਹਾਂ ਜਦੋਂ ਬੰਦੇ ਦੇ ਕਰਮ ਨੀਵੇਂ ਹੋਣੇ ਸ਼ੁਰੂ ਹੋ ਜਾਂਦੇ ਨਾ, ਤੇ ਭਾਗ ਵੀ ਨਸ਼ਟ ਹੋ ਜਾਂਦੇ ਨੇ। ਫਿਰ ਸੁਣ ਲਓ, ਦੀਵੇ ਦੇ ਵਿੱਚੋਂ ਤੇਲ ਮੁੱਕਿਆ, ਦੀਵਾ ਬੁਝ ਜਾਂਦਾ ਹੈ, ਤੇ ਬੰਦੇ ਦੇ ਕਰਮ ਜੇ ਛੋਟੇ ਹੋਣ ਲੱਗ ਪੈਣ ਨਾ, ਕਰਮ ਨੀਵੇਂ ਕਰਨ ਲੱਗ ਪਵੇ, ਤੇ ਫਿਰ ਪਿਆਰਿਓ ਇਹਦੇ ਭਾਗ ਵੀ ਨਸ਼ਟ ਹੋ ਜਾਂਦੇ ਨੇ। ਕਰਮ ਚੰਗੇ ਕਰੀਏ। ਇਹ ਕਰਮ ਭੂਮੀ ਹੈ। ਕਰਮ ਭੂਮੀ ਦੇ ਵਿੱਚ ਪਿਆਰਿਓ ਬੀਜ ਚੰਗੇ ਬੀਜੀਏ। ਜਿਨ੍ਹਾਂ ਬੀਜਾਂ ਨੂੰ ਬੀਜਣ ਤੋਂ ਬਾਅਦ ਜਦੋਂ ਤੈਨੂੰ ਫਲ ਖਾਣੇ ਪੈਣ ਨਾ, ਉਹ ਫਲ ਖਾਣ ਲੱਗਿਆ ਤੈਨੂੰ ਕੋਈ ਮੁਸ਼ਕਲ ਨਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆਗਮਨ ਪੁਰਬ ਬਤੀਤ ਹੋਇਆ। ਪਿਤਾ ਜੀ ਦੀ ਬਾਣੀ, ਆਨੰਦ ਸਾਹਿਬ ਜੀ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੇ 917 ਅੰਗ ਤੋਂ 922 ਅੰਗ ਤੱਕ ਦਰਜ ਹੈ। ਉਹਦੇ ਵਿੱਚੋਂ ਮੈਂ ਸ਼ਬਦ ਪੜ੍ਹਨਾ ਹੈ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਆਓ ਇਹ ਸ਼ਬਦ ਦਾ ਗਾਇਨ ਵੀ ਕਰੀਏ, ਤੇ ਪਿਤਾ ਗੁਰੂ ਅਮਰਦਾਸ ਜੀ ਦੇ ਜੀਵਨ ਦੇ ਵਿੱਚੋਂ ਪਿਆਰੀਆਂ ਪਿਆਰੀਆਂ ਕੁਝ ਕੁ ਬਾਤਾਂ ਮੈਂ ਤੁਹਾਡੇ ਨਾਲ ਕਰਾਂਗਾ। ਅੰਦਰ ਮੈਨੂੰ ਇੱਧਰ ਜਗ੍ਹਾ ਨਹੀਂ, ਬਾਹਰ ਵੀ ਸੰਗਤਾਂ ਬੈਠੀਆਂ ਨੇ। ਮੈਂ ਬੇਨਤੀ ਕਰਦਾ ਥੋੜਾ ਥੋੜਾ ਭਾਵੇਂ ਗੋਡਾ ਠਾ ਕੇ ਸਿੱਖਾਂ ਨੂੰ ਬਿਠਾਈ ਚੱਲਿਓ, ਤੇ ਆਓ ਬੜੇ ਪਿਆਰ ਦੇ ਨਾਲ, ਕੋਈ ਰਸਨਾ ਮੰਝੀ ਨਾ ਰਹੇ। ਬੰਧਨ ਕਟਾਉਣ ਆਏ ਅਸੀਂ 6ਵੇਂ ਪਾਤਸ਼ਾਹ ਕੋਲੋਂ, ਔਰ ਮੈਂ ਸੱਚ ਕਹਿ ਰਿਹਾ ਇਹ ਜਾਰਾ ਸਥਾਨ ਹੈ, ਜਾਰਾ ਸਥਾਨ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲੋਂ ਜਿਹੜੀ ਵੀ ਦਾਤ ਮੰਗੋਗੇ ਨਾ, ਗੁਰੂ ਹਰਗੋਬਿੰਦ ਪਾਤਸ਼ਾਹ ਤੁਹਾਡੀਆਂ ਝੋਲੀਆਂ ਭਰਨਗੇ ਹੀ ਭਰਨਗੇ। ਮੈਂ 2 ਦੀਵਾਨਾਂ ਵਿੱਚ ਪਿੱਛੇ ਬੇਨਤੀ ਕੀਤੀ ਹੈ, ਜਿਵੇਂ 27 ਤਰੀਕ ਨੂੰ ਚੁਪਹਿਰੇ ਵਾਲੇ ਦਿਨ ਰਾਮ ਤੀਰਥ ਰੋਡ ਉਸ ਸਥਾਨ ਤੇ ਬਾਬਾ ਦੀਪ ਸਿੰਘ ਪ੍ਰਤੱਖ ਚੌਂਕੜਾ ਮਾਰ ਕੇ ਬਹਿੰਦੇ ਆ ਨਾ, ਜਿਵੇਂ ਇੱਕ ਦੀ ਅਰਦਾਸ ਨੂੰ ਸੁਣਦੇ ਨਹੀਂ, ਮੰਨ ਲੈਂਦੇ ਨੇ, ਬੰਧਨਾਂ ਨੂੰ ਕੱਟਦੇ ਨੇ। ਤੇ ਪਿਆਰਿਓ ਆ ਇਤਿਹਾਸਕ ਸਥਾਨ 6ਵੇਂ ਪਾਤਸ਼ਾਹ ਦਾ, ਇੱਥੇ ਵੀ ਮਾਲਕ ਪਿਤਾ ਚੌਂਕੜਾ ਮਾਰ ਕੇ ਬੈਠੇ ਹੋਏ ਨੇ। ਤੇ ਜਿਹੜੀ ਤੁਸੀਂ ਅੱਜ ਮੰਗ ਲੈ ਕੇ ਆਏ ਹੋ ਨਾ, ਬਾਪੂ ਨੇ ਖਾਲੀ ਨਹੀਂ ਜੇ ਮੋੜਨਾ। ਪ੍ਰਤੱਖ ਵਰਤਣਗੇ, ਪ੍ਰਤੱਖ ਤੁਹਾਡੇ ਨਾਲ, ਇਹ ਗਰੰਟੀ ਹੈ ਮੇਰੀ। ਆਖੋ ਵਾਹਿਗੁਰੂ ਜੀ।
और ये प्रोग्राम भी रखिया होया 20 रुपया के लंगर नूं समर्पित करके, तां ही 20 तरीक रखते हैं आपां। गुरु नानक जी का 20 का जिहड़ा लंगर चलिया ना, उन्होंने समर्पित करके 20 तरीक फिक्स की। ते मैं अज जिहड़ा दीवान चलिया 3 तो 4 उहदे च भी बेनती कीती सी, जिहड़ा भी हाजरी भर लेगा ना, वो गुरु नानक उन्हां दे घर दे विच लंगर पानी दी कदी भी कोई तोट नहीं आउण देणगे। वाह जी, एडी बख्शिश करनगे, कदी तोट नहीं आउण देणगे। इस करके 2 रूटीनां पक्कियां कर लो। 20 तरीक नूं इत्थे आउणा ही आउणा, जो मर्जी हो जे। 27 नूं चुपहरे ते पहुंचना ही पहुंचना, जो मर्जी हो जे। ते फिर मेरे कहण दी लोड़ नहीं प्यारेओ, जेड़ी भी चीज कही जाओगे ना, गुरु रामदास मन्नी जाणगे। क्यों मन्नणगे? क्योंकि बच्चिया तू हुण कदम मेरे वल वधाउणे शुरू करते ने। चरण शरण गुर एक पैंडा जाए चल, सतगुर कोट पैंडा आगे होए मेरे। आओ बड़े प्यार नाल इस शब्द का गायन करिए। और सबनों मैं बेनती करदा, इधर भी संगतां बैठियां ने, बाहर इधर भी संगतां बैठियां, जिथे जिथे भी तुहानू जगह मिली हुई है ना, प्यार दे विच बस हुण जुड़िओ, मेरी बेनती है जी। कहे नानक सदा ये है सच्ची वाणी। बोलो कहे नानक सदा गावो, ये है सच्ची वाणी। सारे कहे सदा गावो, ये सच्ची वाणी। ये सच्ची वाणी, सच्ची बोलो ये सच्ची वाणी। सच्ची नानक सदा गावो, ये सच्ची वाणी। पढ़ो जी। कहे नानक सदा गावो, ये सच्ची गुरु रामदास जी। सारे आखन जी धन बाबा दीप सिंह जी। धन खंडे वालिया। आवो सिख सतगुरु के प्यारे हो, गावो सच्ची वाणी। पढ़ो। आवो सिख सतगुरु के प्यारे हो, गावो सच्ची वाणी। पानी तो गावो गुरु के दी, माणिया सिर पानी, माणिया सिर पानी। कहे नानक सदा करो। कहे नानक सदा गावो, ये सच्ची वाणी।
ਬਾਬਾ ਦੀਪ ਸਿੰਘ ਜੀ जिनको नदर करम होवे हृदय तिनो समाणी जिनको नदर सारे करम होवे हृदय तिना समाणी पीवो अमृत सदा रहो हर रंग जपे हो सारंग पाणी जपे हो सारंग पाणी बोलो कहे नानक सदा सच्ची वाणी लो हजरी कहे नानक सदा सदा गाओ सदा गाओ सदा गाओ सदा गाओ सारे सदा गाओ सदा गाओ सच्ची वाणी सच्ची वाणी सच्ची वाणी ये है सच्ची वाणी पाइए गुरमुख सदा पत होए हर हर सदा ते आइए सदा ते आइए हर हर सदा ते आइए मल हो मैं कटे तोए मल हो मैं कटे तोए हर हर सदा ते आइए है सच्ची वाणी है सच्ची वाणी सच्ची वाणी ये है सच्ची वाणी बोलो भैना दास फिर वीर फिर भैना सदा गावो सदा गावो सदा गावो सदा गावो सदा गाओ सदा गाओ सदा गाओ भैना सदा गज के गुण निधान नव तन सदा पूरन जाम की दात सदा सदा आराधिए सदा सदा आराधिए दिन विसरो नहीं रात सदा गावो सदा गावो सदा गावो सदा गावो वीर मेरे भैना सदा थोड़ा होर जोर लाओ वाह जन थल पूर दया मेहरबाना सत बलिहार जाइए कुर्बाना रैन दिनस तिस सदा ते आई जे खिन में सगल उतारे जियो सदा गावो सदा गावो सदा गावो सदा
दिन भी गावो रैनी गावो, बोलो दिन भी गावो, सारे बोलो रैनी गावो, गज के बोलो दिन भी गावो रैनी गावो, गावो सांस सांस रस नारी, सत संगत में पिसास होए, हर जीवत मरत संगारी, सदा गावो सदा गावो सदा गावो सदा गावो सदा गावो गावो वीरो सदा भैणा मेरिया सदा। गुरु वाहिगुरु 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 सारे वाहिगुरु 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 सारे वाहिगुरु 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 गज के Hare
ਵਾਹਿਗੁਰੂ 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 ਕਹੈ ਨਾਨਕ ਸਦਾ ਇਹ ਸੱਚੀ ਬਾਣੀ ਬੋਲੋ ਕਹੈ ਨਾਨਕ ਸਦਾ ਇਹ ਸੱਚੀ ਬਾਣੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਾਰੀ ਸੰਗਤ ਪਿਆਰ ਨਾਲ ਲਖੋ ਨਾ ਜੀ ਧੰਨ ਬਾਬਾ ਦੇਵ ਸਿੰਘ ਜੀ ਫਿਰ ਆਖੋ ਧੰਨ ਬਾਬਾ ਦੇਵ ਸਿੰਘ ਜੀ ਅੱਜ ਆਪਣੇ ਆਪਣੇ ਮਾੜੇ ਕਰਮਾਂ ਦੇ ਬੰਧਨ ਕਟਵਾਉਣ ਵਾਸਤੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਅਸਥਾਨ ਤੇ ਆਏ ਆ ਔਰ ਇਹ ਮੇਰਾ ਨਿੱਜੀ ਵਿਸ਼ਵਾਸ ਹੈ ਮੰਨੋਗੇ ਭਲਾ ਨਹੀਂ ਮੰਨੋਗੇ ਤਾਂ ਵੀ ਭਲਾ ਜਦੋਂ ਅਰਦਾਸ ਹੋਣੀ ਹੈ ਨਾ ਤੇ ਜਿਹੜੀ ਵੀ ਤੁਸੀਂ ਮੰਗ ਰੱਖੋਗੇ ਨਾ ਬਾਪੂ ਦੇ ਅੱਗੇ ਤੇ ਪਿਤਾ ਜੀ ਨੇ ਤੁਹਾਡੀ ਮੰਗ ਸੁਣਨੀ ਨਹੀਂ ਅੱਜ ਤੁਹਾਡੀ ਹਰੇਕ ਮੰਗ ਨੂੰ ਮੰਨ ਲੈਣਾ ਹੈ ਸਤਿ ਸ੍ਰੀ ਅਕਾਲ। ਸ਼ਰਧਾ ਤੇ ਭਾਵਨਾ ਨਾਲ ਬਹਿਣਾ ਬਿਲਕੁਲ ਥੋੜੇ ਜਿਹੇ ਮਿੰਟ ਮੈਂ ਤੁਹਾਡੇ ਲੈਣੇ ਨੇ ਤੇ ਅਰਦਾਸ ਜਿਹੜੀ ਵੀ ਅੱਜ ਕਰਨੀ ਹੈ ਨਾ ਗੁਰੂ ਹਰਗੋਬਿੰਦ ਸਾਹਿਬ ਨੇ ਇਦਾਂ ਝੋਲੀਆਂ ਭਰਨੀਆਂ ਅੱਜ ਹੈ ਜੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੇਵ ਸਿੰਘ ਜੀ 5 ਦਿਨ ਪਹਿਲਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਦਿਨ ਬਤੀਤ ਹੋਇਆ ਬੇਸ਼ੱਕ 2-3 ਦਿਨ ਦੀਵਾਨ ਜਿਹੜੇ ਚੱਲ ਰਹੇ ਸੀ 3 ਤੋਂ 4 ਵਾਲੇ ਇਹੋ ਹੀ ਚੱਲੇ ਨੇ ਗੁਰੂ ਅਮਰਦਾਸ ਬੱਪੂ ਜੀ ਦੀ ਵਡਿਆਈ ਦੇ ਲੁਧਿਆਣੇ ਦਾ ਸਮਾਗਮ ਵੀ ਪਟਿਆਲੇ ਦਾ ਸਮਾਗਮ ਵੀ ਤੇ ਅੱਜ ਮੇਰੇ ਮਨ ਦੀ ਭਾਵਨਾ ਬਣੀ ਇਸ ਸਥਾਨ ਤੇ ਵੀ ਆਪਾਂ ਗੁਰੂ ਅਮਰਦਾਸ ਬੱਪੂ ਜੀ ਦੀ ਖੁਸ਼ੀ ਲਈਏ ਵੇਖੋ ਛੋਟੇ ਬੱਚਿਆਂ ਲਈ ਨੌਜਵਾਨਾਂ ਦੇ ਲਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇ ਰੋਲ ਮਾਡਲ ਹੈ ਹੀ ਨੇ ਪਰ ਬਜ਼ੁਰਗਾਂ ਲਈ ਬੜੇ ਵੱਡੇ ਰੋਲ ਮਾਡਲ ਨੇ ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ ਜਿਸ ਉਮਰ ਵਿੱਚ ਆ ਕੇ ਬਜ਼ੁਰਗ ਹਥਿਆਰ ਸੁੱਟ ਦਿੰਦੇ ਆ ਨਾ ਬਈ ਹੁਣ ਤੇ ਕੁਝ ਵੀ ਨਹੀਂ ਹੋ ਸਕਦਾ 60 ਸਾਲ ਦੀ ਉਮਰ ਹੋ ਗਈ ਗੁਰੂ ਅਮਰਦਾਸ ਪਾਤਸ਼ਾਹ ਨੇ ਉਹ 60 ਸਾਲ ਦੀ ਉਮਰ ਦੇ ਵਿੱਚ ਗਾਗਰ ਢੋਈ ਹੈ ਬੜੇ ਵੱਡੇ ਰੋਲ ਮਾਡਲ ਨੇ ਸਾਡੇ ਲਈ ਸਾਨੂੰ ਸਪਿਰਿਟ ਇੱਥੋਂ ਹੀ ਮਿਲਣੀ ਹੈ ਨਾ ਔਰ ਤੁਸੀਂ ਸਿਆਣੇ ਹੋ ਹੁਣ ਜਦੋਂ ਗਾਗਰ ਢੋਈ ਨਾ ਪਿਤਾ ਜੀ ਨੇ ਤੇ ਕਈ ਲੋਕਾਂ ਨੇ ਉਸ ਵੇਲੇ ਤਾਨੇ ਵੀ ਬੜੇ ਦਿੱਤੇ ਗਾਗਰ ਢੋਣ ਵਾਲਾ ਹੈ ਹਾਂਜੀ ਇੱਥੋਂ ਤੱਕ ਵੀ ਕਿਹਾ ਕੁੜਮਾਂ ਦੇ ਬੂਹੇ ਤੇ ਬਹਿ ਗਿਆ ਆਖੇ ਪਰ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਸੇ ਦੀ ਵੀ ਪਰਵਾਹ ਨਹੀਂ ਕੀਤੀ ਹਾਂਜੀ ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੇ ਲੋਕ ਜੋ ਮਰਜ਼ੀ ਕਹੀ ਚੱਲਣ ਪਰ ਗੁਰੂ ਅੰਗਦ ਸਾਹਿਬ ਪਾਤਸ਼ਾਹ ਤੇਰਾ ਮੈਂ ਦਰ ਨਹੀਂ ਛੱਡਣਾ ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਬੜਿਆਂ ਨੇ ਤਾਨੇ ਦਿੱਤੇ ਬੜਿਆਂ ਨੇ ਮਿਹਣੇ ਮਾਰੇ ਕਿ ਕੁੜਮਾਂ ਦੇ ਬੂਹੇ ਤੇ ਬੈਠਾ ਤੇ ਗਾਗਰ ਢੋਣ ਵਾਲਾ ਹੀ ਏ ਹਾਂਜੀ ਇਹ ਤੇ ਗਾਗਰ ਢੋਣ ਵਾਲਾ ਪਰ ਗੁਰੂ ਅਮਰਦਾਸ ਜੀ ਨੇ ਕਿਸੇ ਦੇ ਤਾਨੇ ਮੇਣਿਆਂ ਦੀ ਪਰਵਾਹ ਵੀ ਨਹੀਂ ਕੀਤੀ ਕੋਈ ਹਉਮੈ 'ਚ ਵੀ ਨਹੀਂ ਆਏ ਨਿਮਰਤਾ ਦੇ ਨਾਲ ਗੁਰੂ ਅੰਗਦ ਸਾਹਿਬ ਦੇ ਚਰਨ ਫੜੀ ਰੱਖੇ ਨਿਮਰਤਾ ਦੇ ਨਾਲ ਬਸ ਆ ਨਿਮਰਤਾ ਨੇ ਫਿਰ ਇਸ ਮੁਕਾਮ ਤੇ ਪਹੁੰਚਾ ਦਿੱਤਾ ਪਿਆਰਿਓ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦਾ ਹੀ ਰੂਪ ਬਣ ਗਏ ਹਾਂਜੀ ਗੁਰੂ ਨਾਨਕ ਨੇ ਆਪਣਾ ਰੂਪ ਬਣਾਤਾ ਆਪਣੀ ਜੋਤ ਟਿਕਾਤੀ ਕਈ ਕਹਿੰਦੇ ਤੀਜੀ ਜੋਤ ਚੌਥੀ ਜੋਤ ਇਹ ਬਿਲਕੁਲ ਨਾ ਕਿਹਾ ਕਰੋ ਗਲਤ ਗੱਲ ਹੈ ਜੋਤ ਤੇ ਇੱਕੋ ਹੀ ਸੀ ਸਰੀਰ ਬਦਲੇ ਨੇ ਕਈ ਕਹਿ ਦਿੰਦੇ ਪਿਆਰ ਵਿੱਚ ਜੀ ਗੁਰੂ ਨਾਨਕ ਜੀ ਦੀ ਤੀਜੀ ਜੋਤ ਦਾ ਅਸੀਂ ਆਗਮਨ ਪੁਰਬ ਮਨਾ ਰਹੇ ਨਹੀਂ
ਤੀਜੇ ਰੂਪ ਦਾ ਮਨਾ ਰਹੇ ਜੋਤ, ਤੇ ਉਹੀ ਗੁਰੂ ਨਾਨਕ ਵਾਲੀ ਚੱਲਦੀ ਹੈ। ਹਾਂਜੀ, ਜੋਤ ਉਹੀ ਜੋਤ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੜੇ ਤਾਨੇ ਮਿਹਣੇ ਬੱਚੇ, ਲੋਕਾਂ ਨੇ ਬੜੀਆਂ ਗੱਲਾਂ ਕੀਤੀਆਂ, ਪਰ ਧੰਨ ਗੁਰੂ ਅਮਰਦਾਸ ਜੀ ਨੇ ਕਿਸੇ ਦੀ ਵੀ ਗੱਲ ਦੀ ਪਰਵਾਹ ਨਹੀਂ ਕੀਤੀ ਤੇ ਨਿਮਰਤਾ ਦੇ ਵਿੱਚ ਗੁਰੂ ਅੰਗਦ ਸਾਹਿਬ ਦੇ ਚਰਨ ਫੜੀ ਰੱਖੇ। ਇਹ ਮੇਰੀ ਬੇਨਤੀ, ਇਹ ਮੈਂ ਮੇਰਾ ਖਿਆਲ 2 ਮਿੰਟ ਲੱਗੇ ਹੋਣੇ ਮੈਨੂੰ ਇਹ ਗੱਲ ਬੋਲਦੇ ਆ, ਪਰ ਕਦੀ ਗਹਿਰਾਈ ਨਾਲ ਸੋਚਿਓ ਇਸ ਗੱਲ ਦੇ ਵਿੱਚੋਂ ਬੜੀਆਂ ਖੁਸ਼ਬੂਆਂ ਆ ਰਹੀਆਂ ਨੇ। ਅਸੀਂ ਸੰਗਤ ਕਰਦੇ ਆ ਨਾ, ਕੋਈ ਨਾ ਕੋਈ ਖੁਸ਼ਬੂ ਲੈ ਕੇ ਜਾਇਓ। ਪਹਿਲੀ ਖੁਸ਼ਬੂ, ਲੋਕ ਜੋ ਮਰਜ਼ੀ ਕਹਿਣ, ਗੁਰੂ ਦਾ ਦਰ ਨਹੀਂ ਛੱਡਣਾ। ਪਹਿਲੀ ਖੁਸ਼ਬੂ ਆਹ ਲੈ ਕੇ ਜਾਇਓ। ਤੁਸੀਂ ਆਉਂਦੇ ਹੋ ਸਮਾਗਮ ਤੇ ਜਾਂ ਕਿਤੇ ਵੀ ਗੁਰੂ ਘਰ 'ਚ ਜਾਂਦੇ, ਹੋ ਸਕਦਾ ਤੁਹਾਡੇ ਗੁਆਂਢੀ ਤੁਹਾਨੂੰ ਕਹਿੰਦੇ ਹੋਣ, ਪਰਿਵਾਰਕ ਮੈਂਬਰ ਕਹਿੰਦੇ ਵੱਡਾ ਭਗਤ ਬਣ ਗਿਆ। ਹਾਂਜੀ, ਬਹੁਤਾ ਹੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਈ, ਬਹੁਤੀ ਭਗਤ ਨਹੀਂ ਬਣ ਗਈ। ਕਿਸੇ ਦੀ ਪਰਵਾਹ ਨਹੀਂ। ਹਾਂਜੀ, ਪਤਾ ਹੈ ਮੈਂ ਕੰਮ ਗਲਤ ਨਹੀਂ ਕਰ ਰਿਹਾ। ਗੁਰੂ ਪਿਤਾ ਜੀ ਨੂੰ ਮੇਰੇ ਅੰਦਰਲੀ ਬਾਤ ਦਾ ਪਤਾ ਹੈ, ਫਿਰ ਦੁਨੀਆ ਦੀ ਪਰਵਾਹ ਨਹੀਂ। ਨਿਮਰਤਾ ਵਿੱਚ ਬਸ ਰਸਤਾ ਫੜੀ ਰੱਖੋ ਆਪਣਾ। ਪਹਿਲਾ, ਅੱਜ ਇਹ ਖੁਸ਼ਬੂ ਲੈ ਕੇ ਜਾਇਓ ਪਹਿਲੀ, ਕਿ ਬਾਪੂ ਦਾ ਦਰ ਛੱਡਣਾ ਹੀ ਕੋਈ ਨਹੀਂ, ਜੋ ਮਰਜ਼ੀ ਹੋ ਜਾਏ। ਸੁੱਖ ਮਿਲੇ ਦੁੱਖ ਮਿਲੇ, ਦਾਤਿਆ ਮੈਂ ਤੇਰਾ ਵਾ। ਹਾਂਜੀ, ਉਹਦਾ ਪਰਚਾ ਨਾ ਕਦੀ ਪਵੇ, ਇਹ ਨਾ ਆਪਾਂ ਪਰਚੀਆਂ ਚੋਂ। ਪਰ ਦਾਤਿਆ ਜਿਹੜੇ ਹਾਲ 'ਚ ਵੀ ਰੱਖਿਆ, ਜਿਵੇਂ ਪੜ ਰਹੇ ਸੀ ਨਾ, ਸਾਈਂ ਮੇਰੇ ਚੰਗਾ ਕੀਤਾ। ਹਾਂਜੀ, ਤੂੰ ਚੰਗਾ ਹੀ ਕਰ ਰਿਹਾ ਮੇਰੇ ਨਾਲ, ਚੰਗਾ ਹੀ ਹਰ ਹਾਲ ਵਿੱਚ ਤੂੰ ਮੇਰਾ ਚੰਗਾ ਕਰ ਰਿਹਾ। ਤੈਨੂੰ ਪਤਾ ਹੈ ਮੇਰੇ ਲਈ ਭਲਾ ਕੀ ਹੈ, ਮੇਰੇ ਲਈ ਬੁਰਾ ਕੀ ਹੈ। ਜੇ ਅੱਜ ਮੈਂ ਵੀਜ਼ਾ ਅਪਲਾਈ ਕੀਤਾ ਕੈਨੇਡਾ ਦਾ, ਐਗਜ਼ਾਮਪਲ ਦੇਣੇ, ਕੈਨੇਡਾ ਦਾ ਮੈਂ ਵੀਜ਼ਾ ਅਪਲਾਈ ਕਰਤਾ, ਮੇਰਾ ਵੀਜ਼ਾ ਨਹੀਂ ਲੱਗਾ, ਇਹਦਾ ਮਤਲਬ ਇਹ ਨਹੀਂ ਮੈਂ ਤੇਰਾ ਬੂਹਾ ਛੱਡ ਦੇਣਾ ਹੈ। ਤੈਨੂੰ ਪਤਾ ਹੈ ਮੈਨੂੰ ਅਜੇ ਤੂੰ ਕੈਨੇਡਾ ਨਹੀਂ ਭੇਜਣਾ। ਜੇ ਮੈਂ ਕੈਨੇਡਾ ਚਲਾ ਗਿਆ, ਹੋ ਸਕਦਾ ਮੈਂ ਮਾੜੀ ਸੰਗਤ 'ਚ ਪੈ ਜਾਵਾਂ ਉੱਥੇ ਜਾ ਕੇ। ਹਾਂਜੀ, ਤੈਨੂੰ ਪਤਾ ਹੈ ਮੇਰਾ ਕਿਸ ਵੇਲੇ ਸਹੀ ਸਮਾਂ ਆਉਣਾ ਹੈ। ਹਾਂ, ਮੈਂ ਉਦਮ ਕਰਦੇ ਜਾਣਾ, ਮੈਂ ਉਪਰਾਲੇ ਕਰਦੇ ਜਾਣਾ। ਜੇ ਮੇਰਾ ਕੈਨੇਡਾ ਦਾ ਵੀਜ਼ਾ ਤੂੰ ਨਹੀਂ ਨਾ ਲਵਾਇਆ, ਮੈਨੂੰ ਪਤਾ ਹੈ ਕੈਨੇਡਾ ਇਸ ਸਮੇਂ ਮੇਰਾ ਨਾ ਜਾਣਾ ਹੀ ਬਿਹਤਰ। ਹੋ ਸਕਦਾ ਤੂੰ ਇੰਗਲੈਂਡ ਭੇਜਣਾ ਹੋਵੇ, ਉੱਥੇ ਜਾ ਕੇ ਮੇਰੀ ਸੈਟਲਮੈਂਟ ਸੋਹਣੀ ਕਰਵਾਉਣੀ ਹੋਵੇ, ਤੇ ਹੋ ਸਕਦਾ ਇਸ ਇੰਡੀਆ ਦੀ ਧਰਤੀ ਦੇ ਉੱਤੇ ਹੀ ਤੂੰ ਆਉਣ ਵਾਲੇ ਸਾਲ 2 ਸਾਲ ਬਾਅਦ ਮੇਰੀ ਇਹੋ ਜੀ ਸੈਟਿੰਗ ਕਰਾ ਦੇਵੇਂ ਕਿ ਮੇਰੇ ਥੱਲੇ ਕਈ ਬੰਦੇ ਨੌਕਰੀਆਂ ਕਰਨ। ਇਹ ਤੇ ਤੂੰ ਜਾਣਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਨੂੰ ਤੂੰ ਪੁੱਤਰ ਨਹੀਂ ਦਿੱਤਾ, ਧੀ ਦਿੱਤੀ ਹੈ, ਇਹਦਾ ਮਤਲਬ ਮੈਂ ਤੇਰਾ ਬੂਹਾ ਛੱਡ ਦੇ? ਇਹਦਾ ਨਹੀਂ। ਗੁਰੂ ਰਾਮਦਾਸ ਤੂੰ ਜਾਣਦਾ ਹੈ ਮੇਰੇ ਲਈ ਧੀ ਹੀ ਬਿਹਤਰ ਹੈ। ਹੋ ਸਕਦਾ ਮੇਰੇ ਘਰ ਪੁੱਤਰ ਇਹੋ ਜਿਹਾ ਜੰਮਣਾ ਹੁੰਦਾ ਜਿੰਨੇ ਵੱਡਿਆਂ ਹੋ ਕੇ ਮੇਰੀਆਂ ਪੱਗਾਂ ਹੀ ਰੋਲ ਦੇਣੀਆਂ ਨੇ। ਮੈਂ ਇਹੋ ਜਿਹੇ ਪੁੱਤਰ ਨੂੰ ਲੈ ਕੇ ਕੀ ਕਰਨਾ? ਤੂੰ ਮੈਨੂੰ ਧੀ ਦਿੱਤੀ ਆ ਨਾ, ਮੈਨੂੰ ਤੇ ਇਉਂ ਲੱਗਦਾ ਮੇਰਾ ਜਵਾਈ ਇਹੋ ਜਿਹਾ ਆ ਜਾਣਾ ਜਿਹੜਾ ਪੁੱਤਾਂ ਤੋਂ ਵੱਧ ਮੇਰਾ ਸਤਿਕਾਰ ਕਰੇਗਾ। ਹਾਂਜੀ, ਤੂੰ ਮੇਰਾ ਭਲਾ ਜਾਣਦਾ ਹੈ, ਮੈਨੂੰ ਆਪਣੇ ਭਲੇ ਦਾ ਨਹੀਂ ਪਤਾ, ਤੂੰ ਮੇਰਾ ਭਲਾ ਜਾਣਦਾ ਹੈ, ਤੂੰ ਮੇਰਾ ਭਲਾ ਕਿਵੇਂ ਕਰਨਾ ਹੈ ਤੈਨੂੰ ਪਤਾ, ਮੈਂ ਤੇਰਾ ਬੂਹਾ ਨਹੀਂ ਛੱਡਣਾ। ਹਾਂਜੀ, ਜਿਵੇਂ ਬਾਬਾ ਨਾਨਕ ਸਿੰਘ ਜੀ ਬਚਨ ਕਰਦੇ ਸੀ ਨਾ, ਸੇਵਕ ਦੇ ਵਿੱਚ 3 ਗੁਣ ਹੋਣੇ ਬੜੇ ਲਾਜ਼ਮੀ ਨੇ। ਪਹਿਲਾ ਗੁਣ, ਸੇਵਕ ਕਦੀ ਵੀ ਕਾਲਾ ਨਾ ਪਵੇ। ਅਸੀਂ ਕਾਲੇ ਪੈ ਜਾਂਦੇ ਹਾਂ। ਹਾਂਜੀ, ਸੱਚੀ ਗੱਲ ਹੈ ਨਾ? ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਅਸੀਂ ਕਾਲੇ ਪੈ ਜਾਂਦੇ ਆ, ਕਾਲੇ। ਅਸੀਂ ਆਹ ਚੀਜ਼ ਮੰਗੀ, ਦਾਤੇ ਨੇ ਤੇ ਦਿੱਤੀ ਨਹੀਂ। ਅੱਛਾ ਪਿਤਾ ਜੀ, ਅੱਜ ਤੋਂ ਤੁਸੀਂ ਆਪਣੇ ਘਰ ਤੇ ਮੈਂ ਆਪਣੇ ਘਰ, ਮੈਂ ਤਾਂ ਨਿਤਨੇਮ ਵੀ ਨਹੀਂ ਕਰਨਾ ਹੁਣ। ਨਹੀਂ, ਕਾਲੇ ਨਹੀਂ ਕਦੀ ਪੈਣਾ। ਸੇਵਕ ਦਾ ਪਹਿਲਾ ਗੁਣ, ਕਦੀ ਵੀ ਕਾਲਾ ਨਹੀਂ ਪੀਂਦਾ। ਦੂਜਾ ਗੁਣ, ਕਦੀ ਵੀ ਦਰ ਨਹੀਂ ਛੱਡਦਾ। ਦਰ ਨਹੀਂ ਛੱਡਦਾ। ਮਾਲਕ ਸੁੱਖ ਦੇਵੇ ਦੁੱਖ ਦੇਵੇ, ਹਾਂਜੀ, ਬਸ ਦਰ ਨਹੀਂ ਛੱਡਣਾ। ਹਾਂਜੀ, ਕੁੱਤਾ ਹੈ ਨਾ, ਕੁੱਤਾ ਵਫਾਦਾਰ ਕੁੱਤਾ ਤੇ ਉਹੋ ਹੀ ਹੈ ਪਿਆਰਿਓ। ਮਾਲਕ ਭਾਵੇਂ ਰੋਟੀ ਦੇਵੇ ਭਾਵੇਂ ਨਾ ਦੇਵੇ, ਭਾਵੇਂ ਲਾਠੀ ਮਾਰੇ, ਬੂਹਾ ਨਹੀਂ ਛੱਡਦਾ। ਉਹ ਕੁੱਤੇ ਤੋਂ ਵਧੀਆ ਬਣ ਕੇ ਰਹਿ, ਨਹੀਂ ਤੇ ਬਾਜੀ ਕੁੱਤਿਆਂ ਨੇ ਲੈ ਜਾਣੀ। ਹਾਂਜੀ,
ਤੇ ਤੀਜਾ ਗੁਣ ਹੁੰਦਾ ਸੇਵਕ ਦਾ। ਪਹਿਲਾ ਗੁਣ ਭੁੱਲਿਓ ਨਾ ਕਾਲੇ ਨਹੀਂ ਪੈਣਾ, ਦੂਜਾ ਗੁਣ ਦਰ ਨਹੀਂ ਛੱਡਣਾ, ਤੀਜਾ ਗੁਣ ਹੁੰਦਾ ਹੰਕਾਰ ਨਹੀਂ ਕਰਨਾ। ਜੇ ਮਾਲਕ ਨੇ ਕੋਈ ਬਖਸ਼ਿਸ਼ ਦੇ ਦਿੱਤੀ ਨਾ, ਉਹਦਾ ਮਾਣ ਨਹੀਂ, ਉਹਦਾ ਹੰਕਾਰ ਨਹੀਂ। ਉਹ ਦਾਤ ਮਿਲਣ ਤੋਂ ਬਾਅਦ ਵੀ ਕਹਿਣਾ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਅੱਜ ਪਹਿਲਾ ਗੁਣ ਆ ਲੈ ਕੇ ਜਾਓ, ਖੁਸ਼ਬੂ ਲੈ ਜਾਓ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚੋਂ। ਲੋਕੀ ਤਾਨੇ ਦੇਣੇ ਵੀ ਦੇਣ, ਜਿੰਨੀਆਂ ਮਰਜ਼ੀ ਗੱਲਾਂ ਕਰਨ, ਜੋ ਮਰਜ਼ੀ ਕਹਿਣ ਤੁਹਾਨੂੰ, ਪਰ ਅਸੀਂ ਗੁਰੂ ਦਾ ਬੂਹਾ ਨਹੀਂ ਛੱਡਣਾ, ਨਹੀਂ ਛੱਡਣਾ। ਤੇ ਛੱਡੀਏ ਵੀ ਕਿਉਂ? ਕਿਉਂਕਿ ਮੇਰੇ ਗੁਰੂ ਵਰਗਾ ਦੂਜਾ ਹੈ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਦੋਂ ਬੰਦਾ ਕੀਰਤਨ ਤੇ ਬਹਿੰਦਾ ਹੈ ਨਾ, ਕੋਈ ਵੀ ਕੀਰਤਨੀ ਆ, ਕੋਈ ਮਹਾਂਪੁਰਖ ਬਹਿੰਦੇ ਕੀਰਤਨ, ਥੋੜਾ ਜਿਹਾ ਦਿਮਾਗ 'ਚ ਸੋਚਿਆ ਹੁੰਦਾ ਇਹ ਕਥਾ ਕਰਨੀ ਹੈ, ਇਹ ਵਿਚਾਰ ਕਰਨੀ। ਮੈਂ ਵੀ ਸੋਚ ਕੇ ਬੈਠਾ ਸਾਂ, ਆ ਮੇਰੇ ਸਾਹਮਣੇ ਪਈ ਹੈ ਜੋ ਮੈਂ ਸੋਚਿਆ ਨਾ, ਅਜੇ ਤੱਕ ਇੱਕ ਵੀ ਲਫ਼ਜ਼ ਮੈਂ ਬੋਲ ਨਹੀਂ ਪਾਇਆ। ਆਪ ਸਾਹਮਣੇ ਪਈ ਹੈ ਮੇਰੇ, ਮੈਨੂੰ ਪਤਾ ਨਹੀਂ ਕਿਉਂ ਇਦਾਂ ਦੀ ਫੀਲਿੰਗ ਆ ਰਹੀ ਹੈ। ਜੋ ਮੈਂ ਸੋਚਿਆ ਨਾ, ਬਾਪੂ ਜੀ ਕਹਿੰਦੇ ਅੱਜ ਤੇਰੇ ਕੋਲੋਂ ਉਹ ਬੋਲ ਨਹੀਂ ਬੁਲਵਾਉਣੇ, ਅੱਜ ਤੇ ਮੈਂ ਉਹ ਬੋਲ ਬੁਲਵਾਉਣੇ ਜਿਹੜੇ ਮੈਨੂੰ ਚੰਗੇ ਲੱਗ ਰਹੇ ਨੇ। ਹਾਂਜੀ, ਪਤਾ ਨਹੀਂ ਕਿਹਦਾ ਉਹਨੇ ਭਲਾ ਕਰਵਾਉਣਾ ਹੈ ਤੇ ਉਹ ਜਾਣੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਦੇਖੋ ਅਸੀਂ ਦਰ ਉਹਦਾ ਛੱਡੀਏ ਵੀ ਕਿਉਂ? ਉਹਦੇ ਵਰਗਾ ਦੂਜਾ ਹੈ ਹੀ ਕੋਈ ਨਹੀਂ, ਹੈ ਹੀ ਕੋਈ ਨਹੀਂ। ਸੱਚੀ ਗੱਲ ਹੈ। ਇੱਕ ਨਗਰ ਦਾ ਰਾਜਾ ਆਪਣੇ ਇਲਾਕੇ ਦਾ ਨਾ ਚੱਕਰ ਲਾ ਰਿਹਾ, ਨਗਰ ਦਾ ਚੱਕਰ ਲਾ ਰਿਹਾ, ਤੇ ਉਹਦੀ ਨਿਗਾਹ ਪਈ ਇੱਕ 12-13 ਸਾਲ ਦਾ ਬੱਚਾ ਨਾ ਮਿੱਟੀ ਨਾਲ ਖੇਡ ਰਿਹਾ। ਹੁਣ ਜਦੋਂ ਨਿਗਾਹ ਪਈ, ਆਮ ਤੌਰ ਤੇ ਅਸੀਂ ਵੀ ਬੱਚਿਆਂ ਨੂੰ ਕਹਿ ਦਿੰਦੇ ਆ ਨਾ, ਬੱਚਿਓ ਮਿੱਟੀ ਨਾਲ ਨਾ ਖੇਡੋ, ਲੀੜੇ ਖਰਾਬ ਨਾ ਕਰੋ, ਕੱਪੜੇ ਖਰਾਬ ਨਾ ਕਰੋ। ਹੁਣ ਰਾਜੇ ਨੇ ਵੀ ਸਹਿਜੇ ਕਹਿਤਾ, ਬੇਟਾ ਮਿੱਟੀ ਨਾਲ ਨਾ ਖੇਡ, ਕੱਪੜੇ ਖਰਾਬ ਹੋ ਰਹੇ ਤੇਰੇ, ਮਿੱਟੀ ਨਾਲ ਨਾ ਖੇਡ। ਤੇ ਉਹ ਬੱਚਾ ਪਤਾ ਕੀ ਕਹਿੰਦਾ? ਕਹਿਣ ਲੱਗਾ, ਰਾਜਾ ਧਿਆਨ ਨਾਲ ਵੇਖ, ਮੈਂ ਮਿੱਟੀ ਨਾਲ ਨਹੀਂ ਖੇਡ ਰਿਹਾ, ਮਿੱਟੀ ਮਿੱਟੀ ਨਾਲ ਖੇਡ ਰਹੀ ਹੈ। ਮੈਂ ਮਿੱਟੀ ਨਾਲ ਨਹੀਂ ਖੇਡ ਰਿਹਾ, ਮਿੱਟੀ ਮਿੱਟੀ ਨਾਲ ਖੇਡ ਰਹੀ। ਉਹ ਰਾਜਾ ਬੜਾ ਹੈਰਾਨ ਹੋਇਆ, ਉਮਰ ਤੇ ਇਹਦੀ ਬੜੀ ਛੋਟੀ, ਪਰ ਗੱਲਾਂ ਬੜੀਆਂ ਗਿਆਨ ਦੀਆਂ ਕਰ ਰਿਹਾ ਕਿ ਸਰੀਰ ਨੇ ਵੀ ਤੇ ਇੱਕ ਦਿਨ ਮਿੱਟੀ ਹੋਣਾ। ਮੈਂ ਮਿੱਟੀ ਨਾਲ ਨਹੀਂ ਖੇਡਦਾ, ਮਿੱਟੀ ਮਿੱਟੀ ਨਾਲ ਖੇਡਦੀ। ਤੇ ਰਾਜਾ ਕਹਿੰਦਾ, ਇੰਨੀ ਛੋਟੀ ਉਮਰ ਵਿੱਚ ਏਡਾ ਇਹਦਾ ਸ਼ਾਰਪ ਮਾਈਂਡ ਏ, ਇੰਨਾ ਤੇਜ਼ ਦਿਮਾਗ ਏ, ਇੰਨਾ ਇਹ ਡੂੰਗੀ ਸੋਚ ਰੱਖਣ ਵਾਲਾ, ਤੇ ਵੱਡਾ ਹੋ ਕੇ ਇਹਦਾ ਦਿਮਾਗ ਕਿੱਥੇ ਪਹੁੰਚੇਗਾ? ਤੇ ਰਾਜਿਆਂ ਨੂੰ, ਇਹ ਵੱਡੇ ਬੰਦਿਆਂ ਨੂੰ ਸਿਆਣੇ ਬੰਦਿਆਂ ਦੀ ਲੋੜ ਹੁੰਦੀ। ਉਹ ਕਹਿੰਦਾ ਹੁਣੇ ਹੀ ਇਹਨੂੰ ਸੈੱਟ ਕਰ ਲੈਨੇ ਆਪਣੇ ਨਾਲ, ਇਹਨੂੰ ਹੁਣ ਤੋਂ ਹੀ ਆਪਣੇ ਕੋਲ ਰੱਖ ਲੈਨੇ ਆ, ਜੋ ਮੰਗੇਗਾ ਦੇ ਦੇਵਾਂਗੇ। ਉਹ ਬੱਚਿਆ ਇਉਂ ਕਰ, ਤੂੰ ਸਾਰਾ ਕੁਝ ਛੱਡ ਤੇ ਮੇਰੀ ਆ ਕੇ ਨੌਕਰੀ ਕਰ ਲੈ, ਤੇ ਜੋ ਮੰਗੇਗਾ ਨਾ ਮੈਂ ਦੇਣ ਨੂੰ ਤਿਆਰ। ਤੇ ਉਹ ਪਤਾ ਕੀ ਕਹਿੰਦਾ ਬੱਚਾ? ਕਹਿਣ ਲੱਗਾ, ਰਾਜਾ ਤੇਰੀ ਨੌਕਰੀ ਮੈਂ ਨਹੀਂ ਕਰ ਸਕਦਾ, ਮੈਂ ਕਿਸੇ ਦੀ ਨੌਕਰੀ ਪਹਿਲੇ ਕਰਦਾ ਵਾਂ। ਤੇ ਰਾਜਾ ਕਹਿੰਦਾ, ਅੱਛਾ ਏਡਾ ਇਹ ਦਿਮਾਗੀ ਬੱਚਾ ਕਿਸੇ ਦੀ ਨੌਕਰੀ ਕਰਦਾ? ਉਹ ਕਹਿੰਦਾ, ਉਹ ਬੱਚਿਆ ਜਿਹਦੀ ਵੀ ਤੂੰ ਨੌਕਰੀ ਕਰਦਾ ਹੈ ਨਾ, ਉਹ ਕਰਨੀ ਛੱਡ ਦੇ, ਜੋ ਮੰਗੇਗਾ ਨਾ ਆਪਣੇ ਮੂੰਹ ਮੈਂ ਦੇ ਦਿਆਂਗਾ, ਮੇਰੀ ਨੌਕਰੀ ਕਰ। ਜਦੋਂ ਹੁਣ 4-5 ਵਾਰੀ ਇਦਾਂ ਜ਼ੋਰ ਪਾਇਆ ਨਾ ਰਾਜੇ ਨੇ, ਬੱਚਾ ਨਹੀਂ ਮੰਨਦਾ, ਫਿਰ ਜ਼ੋਰ ਪਾਇਆ, ਨਹੀਂ ਮੰਨਦਾ, ਨਹੀਂ ਮੰਨਦਾ। ਫਿਰ ਜਦੋਂ ਜ਼ੋਰ ਪਾਈ ਜਾਂਦਾ ਨਾ, ਫਿਰ ਬੱਚੇ ਨੇ ਇੱਕ ਗੱਲ ਕਹੀ, ਕਹਿੰਦਾ, ਰਾਜਾ ਚੰਗਾ, ਫਿਰ ਮੈਂ ਤੇਰੀ ਨੌਕਰੀ ਕਰਨ ਨੂੰ ਤਿਆਰ, ਪਰ 3 ਸ਼ਰਤਾਂ ਨੇ ਮੇਰੀਆਂ। ਉਹ ਕਹਿੰਦਾ, ਤੇਰੀਆਂ ਸ਼ਰਤਾਂ ਬਿਨਾਂ ਕਹਿਆ ਹੀ, ਬਿਨਾਂ ਸੁਣਿਆ ਮੈਂ ਮੰਨ। ਕਹਿੰਦਾ, ਨਹੀਂ ਨਹੀਂ ਨਹੀਂ, ਏਦਾਂ ਨਹੀਂ, ਪਹਿਲੇ ਸ਼ਰਤਾਂ ਸੁਣ। 3 ਸ਼ਰਤਾਂ ਨੇ ਮੇਰੀਆਂ, ਜੇ ਮੰਨੇਗਾ ਮੈਂ ਤੇਰੀ ਨੌਕਰੀ ਕਰ ਲਾਂਗਾ। ਕਹਿੰਦਾ, ਬੱਚਿਆ ਫਿਰ ਬੋਲ, ਕੀ ਸ਼ਰਤਾਂ ਤੇਰੀਆਂ? ਕਹਿੰਦਾ, ਮੇਰੀ ਪਹਿਲੀ ਸ਼ਰਤ ਏ ਰਾਜਾ, ਤੂੰ ਖਾਵੇਂ ਭਾਵੇਂ ਨਾ ਖਾਵੇਂ, ਪਰ ਜਦੋਂ ਮੇਰੇ ਖਾਣ ਦਾ ਵੇਲਾ ਹੋਏਗਾ ਨਾ, ਮੈਨੂੰ ਸੋਹਣੇ ਪਦਾਰਥਾਂ ਨਾਲ ਪ੍ਰਸ਼ਾਦਾ ਪਾਣੀ ਚਾਹੀਦਾ ਹੀ। ਰਾਜੇ ਨੇ ਮੱਥੇ ਤੇ ਹੱਥ ਮਾਰਿਆ, ਕਹਿੰਦਾ, ਰਿਹਾ ਤੇ ਬੱਚੇ ਦਾ ਬੱਚਾ ਹੀ ਨਹੀਂ। ਇਹ ਕਵੇ ਕਿ ਮੈਂ ਰਾਜਾ ਵਾਂ, ਮੈਂ ਜਦੋਂ ਖਾਵਾਂ ਜੋ ਖਾਵਾਂਗਾ ਇਹਨੂੰ ਵੀ ਖਵਾ ਦਿਆਂਗਾ, ਇਹ ਤੇ ਮੰਨਣ 'ਚ ਆਈ ਗੱਲ। ਪਰ ਮੈਂ ਖਾਵਾਂ ਨਾ ਖਾਵਾਂ, ਜਦੋਂ ਇਹਦੇ ਖਾਣ ਦਾ ਵੇਲਾ ਹੋਵੇ, ਸੋਹਣੇ ਪਦਾਰਥਾਂ ਨਾਲ ਇਹਨੂੰ ਭੋਜਨ ਦੇਣਾ,
ਮਨ 'ਚ ਇਹਨਾਂ ਕਾਂਟਾ ਵਾਤਾ, ਕਹਿੰਦਾ ਹੈ ਤੇ ਬੱਚੇ ਦਾ ਬੱਚਾ ਹੀ ਏ, ਚਲੋ ਅਗਲੀਆਂ ਸ਼ਰਤਾਂ ਪੁੱਛ ਲੈਨੇ ਪਰ ਨੌਕਰੀ ਨਹੀਂ ਕਰਾਉਣੀ ਇਹਦੇ ਕੋਲ। ਅੱਛਾ ਬੱਚਿਆ ਦੱਸ ਦੂਜੀ ਸ਼ਰਤ। ਕਹਿੰਦਾ ਮੇਰੀ ਦੂਜੀ ਸ਼ਰਤ ਏ ਰਾਜਾ, ਜਿੱਥੇ ਜਿੱਥੇ ਵੀ ਮੈਂ ਜਾਵਾਂ ਨਾ ਤੈਨੂੰ ਮੇਰੇ ਨਾਲ ਨਾਲ ਚੱਲਣਾ ਪੈਣਾ ਰਾਖਾ ਬਣ ਕੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਿੱਥੇ ਜਿੱਥੇ ਮੈਂ ਜਾਵਾਂ ਉੱਥੇ ਉੱਥੇ ਤੈਨੂੰ ਮੇਰਾ ਰਾਖਾ ਬਣ ਕੇ ਮੇਰੇ ਨਾਲ ਚੱਲਣਾ ਪੈਣਾ। ਉਹ ਮੱਥੇ ਤੇ ਹੱਥ ਫਿਰ ਮਾਰਦਾ, ਕਹਿੰਦਾ ਰਿਹਾ ਤੇ ਬੱਚੇ ਦਾ ਬੱਚਾ। ਇਹ ਕਵੇ ਕਿ ਰਾਜਾ ਜਿੱਥੇ ਜਿੱਥੇ ਤੂੰ ਜਾਏਗਾ ਮੈਨੂੰ ਵੀ ਨਾਲ ਲੈ ਜੀ। ਇਹ ਤੇ ਗੱਲ ਮੰਨਣ 'ਚ ਆਈ। ਨਾਲ ਨੌਕਰੀ ਇਹਨੇ ਮੇਰੀ ਕਰਨੀ ਕਿ ਮੈਂ ਕਰਨੀ, ਰਾਖੀ ਮੈਂ ਕਰਨੀ ਕਿ ਇਹਨੇ ਕਰਨੀ। ਕਹਿੰਦਾ ਹੈ ਬੱਚਾ ਰੱਖਣਾ ਨਹੀਂ ਨੌਕਰੀ, ਚਲੋ ਤੀਜੀ ਸ਼ਰਤ ਵੀ ਪੁੱਛ ਲੈਨੇ। ਬੱਚਿਆ ਤੇਰੀ ਤੀਜੀ ਸ਼ਰਤ? ਕਹਿੰਦਾ ਮੇਰੀ ਤੀਜੀ ਸ਼ਰਤ ਏ ਜਦੋਂ ਮੈਂ ਰਾਤੀ ਸੌਵਾਂ ਤੇ ਸਾਰੀ ਰਾਤ ਤੈਨੂੰ ਮੇਰੀ ਪਹਿਰੇਦਾਰੀ ਕਰਨੀ ਪੈਣੀ ਹੈ ਜੀ। ਸਾਰੀ ਰਾਤ ਮੇਰੀ ਪਹਿਰੇਦਾਰੀ, ਸਾਰੀ ਰਾਤ ਤੈਨੂੰ ਮੇਰੀ ਪਹਿਰੇਦਾਰੀ ਕਰਨੀ ਪੈਣੀ। ਉਹ ਰਾਜਾ ਪਤਾ ਕੀ ਕਹਿੰਦਾ? ਕਹਿੰਦਾ ਬੱਚਿਆ ਤੇਰੇ ਅੱਗੇ ਮੈਂ ਹੱਥ ਜੋੜੇ, ਆ ਤੇਰੀਆਂ ਤਿੰਨੇ ਸ਼ਰਤਾਂ ਮੈਨੂੰ ਮਨਜ਼ੂਰ ਨਹੀਂ। ਇਹ ਤੇ ਫਜ਼ੂਲ ਜੀਆਂ ਸ਼ਰਤਾਂ ਨੇ। ਐਵੇਂ ਮੈਂ ਖਾਵਾਂ ਨਾ ਖਾਵਾਂ ਤੈਨੂੰ ਚੰਗੇ ਪਦਾਰਥਾਂ ਨਾਲ ਭੋਜਨ ਚਾਹੀਦਾ। ਜਿੱਥੇ ਤੂੰ ਜਾਵੇਂ ਉੱਥੇ ਮੈਨੂੰ ਜਾਣਾ ਪੈਣਾ। ਤੂੰ ਸੌਵੇਂ ਤੇ ਮੈਂ ਪਹਿਰੇਦਾਰੀ ਕਰਾਂ, ਇਹ ਕਿਵੇਂ ਹੋ ਸਕਦਾ? ਇਹ ਸ਼ਰਤਾਂ ਮੈਨੂੰ ਮਨਜ਼ੂਰ ਨਹੀਂ। ਤੇ ਉਸ ਵੇਲੇ ਬੱਚਾ ਕਹਿੰਦਾ ਨੌਕਰੀ ਰੱਖਣ ਲਈ ਤੂੰ ਹੀ ਮੈਨੂੰ ਮਜਬੂਰ ਕਰਦਾ ਸੈਂ ਨਾ, ਮੈਂ ਤਾਂ ਕਰਨੀ ਨਹੀਂ। ਰਾਜਾ ਜਾ, ਤੂੰ ਮੈਨੂੰ ਨੌਕਰੀ ਤੇ ਕੀ ਰੱਖਣਾ, ਮੈਂ ਹੀ ਨਹੀਂ ਕਰਨੀ। ਕਿਉਂਕਿ ਜਿਹਦੀ ਮੈਂ ਨੌਕਰੀ ਕਰਦਾ ਨਾ ਉਹਨੇ ਇਹ ਤਿੰਨੇ ਸ਼ਰਤਾਂ ਮੇਰੀਆਂ ਮੰਨੀਆਂ ਹੋਈਆਂ ਨੇ। ਕਹਿੰਦੇ ਕੌਣ ਹੋ ਜਿਨੇ ਤੇਰੀਆਂ ਆ ਤਿੰਨੇ ਸ਼ਰਤਾਂ ਮੰਨੀਆਂ? ਕੌਣ ਹੋ? ਤੇ ਉਸ ਵੇਲੇ ਉਹ ਬੱਚਾ ਪਤਾ ਕੀ ਕਹਿੰਦਾ? ਉਹ ਹੈ ਮੇਰਾ ਪਰਮੇਸ਼ਰ, ਮੇਰਾ ਨਿਰੰਕਾਰ। ਤੇ ਸਿੱਧੇ ਲਫ਼ਜ਼ਾਂ 'ਚ ਇਉਂ ਕਹਿ ਲੋ ਉਹ ਕੌਣ ਹੈ? ਆਖੋ ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਹੁਣ ਤੁਸੀਂ ਸਿਆਣੇ ਹੋ, ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਵੇਖੋ ਉਹਦੀਆਂ ਵੀ ਬੱਚੇ ਦੀਆਂ ਵੀ ਤਿੰਨੇ ਸ਼ਰਤਾਂ ਮੰਨੀਆਂ ਹੋਈਆਂ ਪਰਮੇਸ਼ਰ ਨੇ, ਤੇ ਸਾਡੀਆਂ ਨਹੀਂ ਮੰਨੀਆਂ। ਦੱਸੋ ਅਸੀਂ ਕਦੀ ਵੇਖਿਆ ਨਹੀਂ ਗੁਰੂ ਰਾਮਦਾਸ ਨਹੀਂ ਨਾ ਵੇਖਿਆ, ਪਰਮੇਸ਼ਰ ਨੂੰ ਵੇਖੇ ਹਾਂ, ਫੀਲਿੰਗ ਲੈਨੇ ਆ, ਮਹਿਸੂਸ ਕਰਦੇ ਆ, ਪ੍ਰਤੱਖ ਰੂਪ 'ਚ ਨਹੀਂ ਵੇਖਿਆ। ਸਾਨੂੰ ਇਹ ਵੀ ਨਹੀਂ ਪਤਾ ਉਹ ਖਾਂਦੇ ਨੇ ਕਿ ਨਹੀਂ ਖਾਂਦੇ, ਕੀ ਖਾਂਦੇ ਨੇ, ਕਦੋਂ ਖਾਂਦੇ, ਸਾਨੂੰ ਪਤਾ ਹੀ ਕੋਈ ਨਹੀਂ। ਪਰ ਇਹ ਸੱਚੀ ਗੱਲ ਨਹੀਂ। ਜਦੋਂ ਸਾਡੇ ਖਾਣ ਦਾ ਵੇਲਾ ਹੁੰਦਾ ਗੁਰੂ ਰਾਮਦਾਸ ਕੋਈ ਨਾ ਕੋਈ ਵਿਧ ਜ਼ਰੂਰ ਬਣਾ ਦਿੰਦੇ ਨੇ, ਮੇਰਾ ਬੱਚਾ ਭੁੱਖਾ ਨਾ ਰਵੇ ਜੀ। ਜਦੋਂ ਸਾਡੇ ਖਾਣ ਦਾ ਵੇਲਾ ਹੁੰਦਾ ਗੁਰੂ ਰਾਮਦਾਸ ਕਿਤੋਂ ਨਾ ਕਿਤੋਂ ਵਿਧ ਬਣਾ ਕੇ ਸਾਡਾ ਪ੍ਰਬੰਧ ਕਰ ਹੀ ਦਿੰਦੇ ਨੇ, ਬੱਚਾ ਮੇਰਾ ਭੁੱਖਾ ਨਾ ਰਵੇ। ਤੇ ਕਿੱਡੀ ਹੈਰਾਨਗੀ ਦੀ ਗੱਲ, ਸਾਡੇ ਗੁਨਾਹਾਂ ਨੂੰ ਵੇਖਦਿਆਂ ਹੋਇਆਂ ਵੀ ਸਾਡੀ ਰੋਟੀ ਦਾ ਪ੍ਰਬੰਧ ਕਰੀ ਜਾਂਦੇ, ਉਹ ਬੰਦ ਹੀ ਨਹੀਂ ਕਰਦੇ। ਦੁੱਖਨ ਦੇਖਤ ਹੈ ਪਰ ਦੇਤ ਨਾ ਹਾਰੇ। ਗੁਨਾਹ ਵੇਖਦੇ ਵੀ ਨੇ ਫਿਰ ਝੋਲੀਆਂ ਭਰੀ ਜਾਂਦੇ, ਭਰੀ ਜਾਂਦੇ, ਭਰੀ ਜਾਂਦੇ। ਸਾਨੂੰ ਨਹੀਂ ਪਤਾ ਉਹ ਖਾਂਦੇ ਨੇ ਨਹੀਂ ਖਾਂਦੇ, ਕੀ ਖਾਂਦੇ, ਕਦੋਂ ਖਾਂਦੇ, ਪਰ ਸਾਡਾ ਤੇ ਪ੍ਰਬੰਧ ਉਹਨਾਂ ਨੇ ਕਰਕੇ ਰੱਖਿਆ ਹੈ ਜੀ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੇਖੋ ਪਿਆਰਿਓ, ਬੱਚੇ ਨੇ ਦੂਜੀ ਗੱਲ ਜਿਹੜੀ ਕਹੀ ਸੀ ਨਾ, ਜਿੱਧਰ ਮੈਂ ਜਾਵਾਂ ਉਧਰ ਤੈਨੂੰ ਚੱਲਣਾ ਪੈਣਾ, ਰਾਜੇ ਨੇ ਨਹੀਂ ਮੰਨੀ, ਪਰ ਪਰਮੇਸ਼ਰ ਨੇ ਕਹਿੰਦਾ ਮੰਨੀ ਹੈ। ਜਦੋਂ ਮੈਂ ਘਰੋਂ ਅਰਦਾਸ ਕਰਕੇ ਨਿਕਲਦਾ ਵਾਂ ਨਾ, ਮੈਨੂੰ ਤੇ ਇਉਂ ਲੱਗਦਾ ਜਿਸ ਪਰਮੇਸ਼ਰ ਦੇ ਚਰਨਾਂ 'ਚ ਮੈਂ ਅਰਦਾਸ ਕੀਤੀ ਉਹ ਮੇਰੇ ਕਾਰਜ ਸਵਾਰਨ ਵਾਸਤੇ ਨਾਲ ਹੀ ਮੇਰੇ ਤੁਰ ਪਿਆ ਹੈ। ਸੋ ਸਤਿਗੁਰ ਪਿਆਰਾ ਮੇਰਾ, ਜਿੱਥੇ ਕਿੱਥੇ ਮੈਨੂੰ ਸੱਚੀ ਗੱਲ। ਕਦੀ ਅਰਦਾਸ ਕਰਕੇ ਨਿਕਲੋ ਤੇ ਸਹੀ, ਆਪਣਾ ਆਪ ਸਰੈਂਡਰ ਕਰਕੇ ਨਿਕਲ ਪੋ। ਭੋਲੇ ਭਾ ਦੱਸਿਆ ਮੈਨੂੰ ਮੇਰੇ ਪੱਲੇ ਹੈ ਕੱਖ ਨਹੀਂ, ਮੈਨੂੰ ਤੇ ਕਿਸੇ ਗੱਲ ਦਾ ਮਾਣ ਮੈਂ ਕਿਹੜੀ ਚੀਜ਼ ਦਾ ਕਰਾਂ। ਮੇਰੇ ਕੋਲ ਤੇ ਬਲ ਵੀ ਨਹੀਂ, ਮੇਰੇ ਕੋਲ ਤੇ ਜਮਾਤ ਵੀ ਕੋਈ ਨਹੀਂ, ਮੇਰੇ ਕੋਲ ਤੇ ਹੋਰ ਕੁਝ ਹੈ ਹੀ ਨਹੀਂ। ਮੇਰੇ ਕੋਲ ਬਸ ਤੂੰ ਹੈ, ਮੈਨੂੰ ਤੇਰਾ ਹੀ ਆਸਰਾ ਹੈ,
ਭੋਲੇ ਭਾ ਆਪਣਾ ਆਪ ਸਰੈਂਡਰ ਕਰਕੇ ਨਿਕਲੋ ਤੇ ਸਹੀ। ਸੱਚ ਕਹਿਣਾ ਤੁਹਾਡੇ ਇੱਕ ਇੱਕ ਕਾਰਜ ਨੂੰ ਸਵਾਰਨ ਵਾਸਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨਾਲ ਹੀ ਤੁਰ ਪੈਣਗੇ। ਹਾਂਜੀ। ਤੇ ਤੀਜੀ ਸ਼ਰਤ ਬੱਚੇ ਦੀ ਸੀ, ਰਾਜਾ ਜਦੋਂ ਮੈਂ ਸੌਵਾਂ ਤੈਨੂੰ ਪਹਿਰੇਦਾਰੀ ਕਰਨੀ ਪੈਣੀ। ਰਾਜੇ ਨੇ ਨਹੀਂ ਮੰਨੀ, ਉਹ ਕਹਿੰਦਾ ਨਾ ਮੰਨ, ਪਰ ਜਿਹਦੀ ਮੈਂ ਨੌਕਰੀ ਕਰਦਾ ਉਹਨੇ ਮੰਨੀ ਹੈ। ਹੁਣ ਦੱਸੋ ਮੰਨੀ ਕਿ ਨਹੀਂ ਉਹਨੇ? ਜਦੋਂ ਅਸੀਂ ਰਾਤੀ ਕੀਰਤਨ ਸੋਹਲੇ ਦੀ ਬਾਣੀ ਪੜ੍ਹ ਕੇ ਸੌਂਦੇ ਆ, ਫਿਰ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਇਉਂ ਮਹਿਸੂਸ ਹੁੰਦਾ ਜਿਵੇਂ ਉਹਦਾ ਪਹਿਰਾ ਸਾਰੀ ਰਾਤ ਮੇਰੇ ਨਾਲ ਲੱਗ ਗਿਆ। ਸਾਰੀ ਰਾਤ ਉਹ ਮੇਰੀ ਰਾਖੀ ਕਰਦਾ ਹੈ। ਅਸੀਂ ਛੱਡੀਏ ਕਿਉਂ ਉਹਦਾ ਦਰ? ਕੋਈ ਉਹਦੇ ਵਰਗਾ ਹੈ ਹੀ ਨਹੀਂ, ਹੈ ਹੀ ਨਹੀਂ ਉਹਦੇ ਵਰਗਾ, ਬਸ ਉਹ ਹੀ। ਆਖੋ ਵਾਹਿਗੁਰੂ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਫਿਰ ਜੀ, ਆਖੋ ਧੰਨ ਬਾਬਾ। ਦੀਪ ਗੁਰੂ ਸਿੰਘ ਜੀ। ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਵੱਡੀ ਇਹ ਸੇਧ ਲੈ ਕੇ ਜਾਇਓ। ਦੁਨੀਆ ਜੋ ਮਰਜ਼ੀ ਕਵੇ, ਬਾਬਾ ਤੇਰਾ ਦਰ ਨਹੀਂ ਛੱਡਣਾ, ਦਰ ਨਹੀਂ ਛੱਡਣਾ। ਤੇ ਦੂਜਾ ਨਿਮਰਤਾ, ਨਿਮਰਤਾ। ਦੁਨੀਆ ਤਾਨੇ ਮੇਣੇ ਵੀ ਦੇਵੇ, ਇਹ ਨਹੀਂ ਕਿ ਮੈਂ ਪਰਵਾਹ ਨਹੀਂ ਕਰਦਾ, ਇਸੇ ਚੀਜ਼ ਦਾ ਹੰਕਾਰ ਅੰਦਰ ਸਿਰ ਚੜ ਚੜ ਕੇ ਬੋਲੇ। ਨਹੀਂ, ਨਿਮਾਣੇਪਨ ਦੇ ਵਿੱਚ ਸੱਚੀ ਗੱਲ ਹੈ। ਜਦੋਂ ਨਿਮਾਣਾ ਬਣ ਕੇ ਰਹੇਗਾ ਨਾ, ਨਿਮਾਣਾ ਬਣ ਕੇ, ਫਿਰ ਗੁਰੂ ਹੋਰ ਵਧਾਈ ਜਾਏਗਾ। ਜੇ ਦਾਤੂ ਜੀ ਲੱਤ ਵੀ ਮਾਰਦੇ ਆ ਨਾ ਗੁਰੂ ਅਮਰਦਾਸ ਜੀ ਨੂੰ, ਤੇ ਗੁਰੂ ਅਮਰਦਾਸ ਕੋਈ ਗੁੱਸਾ ਨਹੀਂ ਕਰਦੇ, ਪੈਰ ਫੜ ਲੈਂਦੇ ਨੇ ਦਾਤੂ ਜੀ ਦੇ। ਗੁਰੂ ਅੰਗਦ ਸਾਹਿਬ ਦੇ ਸੁਪੁੱਤਰ ਨੇ ਪੈਰ ਫੜ ਲਏ। ਕਿਉਂ ਫੜੇ? ਤੇ ਮੁੱਖੋਂ ਪਤਾ ਕੀ ਕਿਹਾ? ਨਿਮਰਤਾ ਦੇ ਵਿੱਚ ਫੜ ਲੈ ਪੈਰ, ਨਿਮਰਤਾ ਦੇ ਕਰਕੇ ਫੜ ਲੈ ਪੈਰ। ਤੇ ਮੁੱਖੋਂ ਪਤਾ ਕੀ ਕਹਿੰਦੇ? ਕਹਿਣ ਲੱਗੇ ਮੇਰੀਆਂ ਹੱਡੀਆਂ ਬੜੀਆਂ ਸਖਤ ਹੋ ਗਈਆਂ ਨੇ, ਮੈਂ ਬਜ਼ੁਰਗ ਹਾਂ, ਕਿਤੇ ਤੁਹਾਡੇ ਕੋਮਲ ਜੇ ਚਰਨਾਂ ਨੂੰ ਚੋਟ ਤੇ ਨਹੀਂ ਆਈ ਹੈ ਜੀ। ਬਸ ਆਹ ਦੋ ਚੀਜ਼ਾਂ, ਬਾਕੀ ਮੈਂ ਗੱਲਾਂ 'ਚ ਬੜੀਆਂ ਕਰਨੀਆਂ ਸੀ, ਸਤਿਗੁਰੂ ਨੇ ਉਧਰ ਤੋਰਿਆ ਹੀ ਨਹੀਂ। ਮੇਰੀ ਇੱਕੋ ਬੇਨਤੀ, ਹੁਣ ਮੈਂ ਸਮਾਪਤੀ ਕਰਨ ਲੱਗਾ। ਅਰਦਾਸ ਹੁਕਮਨਾਮਾ ਸੁਣ ਕੇ ਫਿਰ ਜਾਣਾ ਆਪਾਂ। ਲੰਗਰ ਪ੍ਰਸ਼ਾਦ ਥੱਲੇ ਤਿਆਰ ਹੈ, ਸਭ ਨੇ ਛਕਣਾ, ਮੈਂ ਵੀ ਤੁਹਾਡੇ ਨਾਲ ਬਹਿ ਕੇ ਛਕਣਾ। ਬੜੀ ਦੂਰੋਂ ਦੂਰੋਂ ਤੁਸੀਂ ਆਏ ਹੋ। ਮੈਨੂੰ ਬਹੁਤਿਆਂ ਦੇ ਸ਼ਹਿਰਾਂ ਦੇ ਪਿੰਡਾਂ ਦੇ ਨਾਮ ਨਹੀਂ ਪਤਾ। ਮੈਨੂੰ ਜਿੰਨੇ ਕੁ ਮਿਲੇ, ਰਾਜਪੁਰੇ ਤੋਂ ਮਿਲੀ ਸੰਗਤ, ਇੰਦੌਰ ਤੋਂ ਮਿਲੀ ਥੱਲੇ, ਫਿਰੋਜ਼ਪੁਰ ਤੋਂ ਮਿਲੀ, ਕੋਟੇ ਤੋਂ ਮਿਲੀ ਸੰਗਤ ਥੱਲੇ, ਹੋਰ ਪਤਾ ਨਹੀਂ ਕਿੱਥੋਂ ਕਿੱਥੋਂ। ਆ ਬੱਜੂ ਮਾਨ ਤੋਂ ਬੈਠੇ ਨੇ ਗੁਰੂ ਕੇ ਪਿਆਰੇ, ਬਟਾਲੇ ਤੋਂ ਸੰਗਤਾਂ ਬੈਠੀਆਂ ਨੇ। ਜਿਹੜੇ ਜਿਹੜੇ ਮੈਨੂੰ ਮਿਲੇ ਜਾਂ ਜਿਨ੍ਹਾਂ ਨੂੰ ਮੈਂ ਜਾਣਦਾ, ਉਹਨਾਂ ਦਾ ਮੈਂ ਬੋਲ ਦਿੱਤਾ। ਪਰ ਮੈਂ ਕਈ ਵਾਰੀ ਇਹ ਗੱਲ ਕਹਿਣਾ, ਮੈਂ ਕਈਆਂ ਨੂੰ ਜਾਣਦਾ ਨਹੀਂ ਜਾਣਦਾ, ਪਰ ਗੁਰੂ ਰਾਮਦਾਸ ਤੁਹਾਨੂੰ ਸਭ ਨੂੰ ਜਾਣਦੇ ਨੇ। ਅੰਦਰਲਾ ਸਾਡਾ ਨਾਤਾ ਤੇ ਕੋਈ ਨਾ ਕੋਈ ਹੈ ਹੀ ਨਹੀਂ। ਅਸੀਂ ਪਰਿਵਾਰਕ ਮੈਂਬਰ ਤੇ ਹਾਂ ਹੀ, ਇਹਦੇ 'ਚ ਸ਼ੰਕੇ ਵਾਲੀ ਗੱਲ ਹੈ ਹੀ ਕੋਈ ਨਹੀਂ। ਗੁਰੂ ਕਿਰਪਾ ਕਰੇ, ਜਿੱਥੋਂ ਜਿੱਥੋਂ ਆਏ ਗੁਰੂ ਰਾਮਦਾਸ ਤੁਹਾਨੂੰ ਸਭ ਨੂੰ ਭਾਗ ਲਾਉਣ। ਜਿਹੜੀ ਜਿਹੜੀ ਵੀ ਬੇਨਤੀ ਕਰਨੀ ਨਾ ਅਰਦਾਸ ਵਿੱਚ, ਬਾਪੂ ਜੀ ਨੇ ਸਭ ਦੀਆਂ ਬੇਨਤੀਆਂ 'ਚ ਮੰਨਣੀਆਂ, ਤੇ ਇਹ ਅਰਦਾਸ ਵਿੱਚ ਸ਼ਾਮਲ ਹੋ ਕੇ ਜਾਇਓ। 20 ਤਰੀਕ ਪੱਕੀ ਦਿਨਾਂ ਦੇ ਉੱਤੇ ਲਿਖ ਲਓ, ਆਉਣਾ ਹੀ ਆਉਣਾ ਇੱਥੇ, ਜੋ ਮਰਜ਼ੀ ਹੋ ਜੇ। 27 ਨੂੰ ਚੁਪਹਿਰੇ ਤੇ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਇਸ ਵਾਰੀ ਅੰਮ੍ਰਿਤ ਸੰਚਾਰ ਵੀ ਰੱਖਿਆ। ਜੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਹ ਪੱਖ ਲੈ ਲਈਏ ਨਾ, ਕਿ ਜਦੋਂ ਪੰਡਤ ਦੁਰਗਾ ਦਾਸ ਨੇ ਇੰਨੀ ਗੱਲ ਕਹੀ ਚਰਨਾਂ ਵਿੱਚ ਪਦਮ ਵੇਖ ਕੇ, ਜੀ ਤੁਸੀਂ ਕੋਈ ਚੱਕਰਵਰਤੀ ਰਾਜੇ ਲੱਗਦੇ ਹੋ, ਜੇ ਹੁਣ ਨਹੀਂ ਬਣੇ ਆਉਣ ਵਾਲੇ ਸਮੇਂ 'ਚ ਬਣਨਾ ਹੈ। ਤੁਹਾਡੇ ਪੈਰਾਂ ਦਾ ਪਦਮ ਦੱਸ ਰਿਹਾ ਹੈ। ਇੰਨੀ ਸਿਫਤ ਕੀਤੀ। 20 ਵਾਰੀ ਗੰਗਾ ਦੀ ਯਾਤਰਾ ਕੀਤੀ, 20 ਵਾਰੀ ਉਹਦੇ ਘਰ ਹੀ ਰੁਕਦੇ ਨੇ। ਅੱਜ ਜਦੋਂ ਇਹੋ ਜਿਹੀਆਂ ਗੱਲਾਂ ਚੱਲੀਆਂ ਨਾ, ਉਹਨੇ ਸਹਿਜੇ ਪੁੱਛ ਲਿਆ, ਜੀ ਤੁਹਾਡਾ ਗੁਰੂ ਕੌਣ ਹੈ? ਤੇ ਗੁਰੂ ਅਮਰਦਾਸ ਜੀ ਨੇ ਅੱਖਾਂ ਨੀਵੀਆਂ ਪਾ ਲਈਆਂ, ਕਹਿੰਦੇ ਮੈਂ ਤੇ ਨਿਗੋਰਾ ਹਾਂ, ਮੇਰਾ ਗੁਰੂ ਕੋਈ ਨਹੀਂ। ਤੇ ਉਸ ਵੇਲੇ ਦੁਰਗਾ ਦਾਸ ਪਤਾ ਕੀ ਕਹਿੰਦਾ? ਕਹਿਣ ਲੱਗਾ ਮੈਂ ਇੰਨੇ ਸਮੇਂ ਤੋਂ ਇੱਕ ਨਿਗੋਰੇ ਦੀ ਸੰਗਤ ਕਰਨੇ, ਮੇਰਾ ਤੇ ਸਾਰਾ ਜਨਮ ਹੀ ਭ੍ਰਿਸ਼ਟ ਗਿਆ। ਆਖੋ ਵਾਹਿਗੁਰੂ ਜੀ। ਤੇ ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਅੰਗਦ ਸਾਹਿਬ ਦੇ ਅੱਗੇ ਮਨ ਵਿੱਚ ਇਹ ਗੁਰੂ ਬਣਾਇਆ। ਏਡੇ ਵੱਡੇ ਗੁਰੂ ਅਮਰਦਾਸ ਪਾਤਸ਼ਾਹ ਇੰਨੀ ਬੰਦਗੀ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾ ਗਤੀ ਨਹੀਂ ਹੋਈ। ਤੇ ਅਸੀਂ ਪਿਆਰਿਓ ਕਿਉਂ ਬਹਾਨੇਬਾਜ਼ੀਆਂ ਕਰਦੇ ਆਂ ਜੀ? ਅੰਮ੍ਰਿਤ ਦੀ ਕੀ ਲੋੜ ਏ? ਮਨ ਸਾਫ਼ ਹੋਣਾ ਚਾਹੀਦਾ। ਅਗਲੀ ਵਾਰੀ ਛਕਣਾਂਗੇ, 1 ਸਕਿੰਟ ਦੀ ਤੇਰੀ ਗਰੰਟੀ ਨਹੀਂ। 2.5 ਗਿੱਠਾਂ ਦਾ ਸਾਹ ਜਿਹੜਾ ਬਾਹਰ ਗਿਆ, ਕਿੰਨੇ ਇਹਨੇ ਬਾਹਰ ਆਉਣਾ ਵੀ ਹੈ ਕਿ ਨਹੀਂ।
ਇਸ ਕਰਕੇ ਬਹਾਨੇਬਾਜ਼ੀਆਂ ਛੱਡੀਏ। 27 ਤਰੀਕ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸਵੇਰੇ 10 ਵਜੇ। ਨਿਗੋਰੇ ਜਿਹੜੇ ਨੇ ਗੁਰੂ ਵਾਲੇ ਬਣੋ, ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਪੰਜਾਂ ਨੂੰ ਪ੍ਰੇਰਨਾ ਕਰਿਓ ਤੇ 8:30 ਵਜੇ ਪਹੁੰਚ ਜਾਣਾ ਸਭ ਨੇ। ਕੇਸੀ ਇਸ਼ਨਾਨ ਕਰਕੇ ਕਕਾਰ ਪਾ ਕੇ, ਜਿਹੜੇ ਕਕਾਰ ਨਹੀਂ ਲੈ ਸਕਦੇ ਉਹਨਾਂ ਨੂੰ ਉੱਥੇ ਫ੍ਰੀ ਵੀ ਦਿੱਤੇ ਜਾਣਗੇ। ਇਹ ਮੇਰੀ ਬੇਨਤੀ, ਕੋਈ ਵੀ ਨਿਗੋਰਾ ਨਾ ਰਹਿ ਜਾਇਓ। ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ। ਬਾਕੀ ਸੇਵਾਵਾਂ ਬਾਰੇ ਤੁਹਾਨੂੰ ਪਤਾ ਹੀ ਹੈ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿੱਥੇ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਵੀ ਤੇ ਦੁਨਿਆਵੀ ਪੜ੍ਹਾਈ। ਗੁਰਮਤ ਦੀ ਪੜ੍ਹਾਈ ਇਹੋ ਜੀ ਕਿ 10ਵੀਂ ਕਲਾਸ ਦੇ ਬੱਚੇ ਨੂੰ 5 ਬਾਣੀਆਂ ਕੰਠ ਹੋ ਜਾਣ। ਦੁਨਿਆਵੀ ਪੜ੍ਹਾਈ ਵੀ CBSE ਸਕੂਲ ਹੈ ਤੇ ਉੱਥੇ ਹੀ ਪਿਆਰਿਓ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ। 2000 ਤੋਂ ਵੀ ਵੱਧ ਪ੍ਰੇਮੀ ਲੰਗਰ ਛਕਦੇ ਰੋਜ਼। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ। ਹਸਪਤਾਲ ਚੱਲ ਰਿਹਾ, ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ। ਹੋਰ ਪਿਆਰਿਓ ਗੁਰੂ ਜੀ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਇਹ ਸਾਰੇ ਕਾਰਜ ਚੱਲ ਰਹੇ। ਤੇ ਨਵੀਂ ਜਗ੍ਹਾ ਬਾਰੇ ਤੁਹਾਨੂੰ ਪਤਾ ਹੀ ਹੈ, ਬਟਾਲਾ ਰੋਡ, ਜਿੱਥੇ ਸਕੂਲ, ਹਸਪਤਾਲ, ਇਹ ਸਾਰੇ ਕਾਰਜ ਚੱਲਣੇ ਨੇ। 2500 ਰੁਪਏ ਇੱਕ ਗੱਜ ਦੀ ਸੇਵਾ, ਇੱਕ 2-2 ਗੱਜ ਦੀ ਸੇਵਾ ਸਭ ਨੇ ਕਰਨੀ। ਜਿੱਥੇ ਉੱਥੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਟਰਸਟ ਨੂੰ ਭੇਜਣੀ। ਸਭ ਕੁਝ ਤੁਹਾਡੀ TV ਸਕਰੀਨ ਤੇ ਆ ਰਿਹਾ, ਸਾਰੇ ਨੰਬਰ। ਪੱਕੇ ਡੋਨਰ ਬਣੋ ਕਿ ਇੰਨੀ ਸੇਵਾ ਅਸੀਂ ਕਰਨੀ। ਗੁਰੂ ਕਿਰਪਾ ਕਰੇ। ਅੱਜ ਸੰਪਟ ਪਾਠ ਪ੍ਰਾਰੰਭ ਹੋਏ ਨੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਵਿਖੇ, ਜੋ ਸੇਵਾਵਾਂ ਦੀ ਚੜ੍ਹਦੀ ਕਲਾ, ਭਾਈ ਸਾਹਿਬ ਜੀ ਦੀ ਚੜ੍ਹਦੀ ਕਲਾ ਲਈ ਹਰ ਮਹੀਨੇ ਹੁੰਦੇ ਨੇ। ਉੱਥੇ 26 ਨੂੰ ਭੋਗ ਪੈਣੇ, 12 ਤੋਂ 2 ਦੀਵਾਨ ਹੋਣਗੇ, 27 ਦਾ ਚੁਪਹਿਰਾ। ਸਾਰੀਆਂ ਸੰਗਤਾਂ ਨੇ ਹੁਮਾ ਕੇ ਜੋ ਪਹੁੰਚਣ ਦੀ ਕਿਰਪਾਲਤਾ ਕਰਨੀ। ਪਿਆਰ ਨਾਲ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਅਤੇ ਬਾਬਾ ਦੀਪ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਭਾਈ ਗੁਰ ਇਕਬਾਲ ਸਿੰਘ ਜੀ ਅਤੇ ਭਾਈ ਅਮਨਦੀਪ ਸਿੰਘ ਜੀ ਵੱਲੋਂ CBSE ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਹੈ, ਜਿੱਥੇ ਵਿਧਵਾ ਬੀਬੀਆਂ ਦੇ ਬੱਚੇ, ਗ੍ਰੰਥੀ ਸਿੰਘਾਂ ਦੇ ਬੱਚੇ ਅਤੇ ਜਿਨ੍ਹਾਂ ਦੀਆਂ 3 ਬੇਟੀਆਂ ਹਨ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾਂਦੀ ਹੈ। ਨਾਲ ਹੀ ਇਸੇ ਅਸਥਾਨ ਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ। ਇਸ ਦੇ ਨਾਲ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ ਹੈ, ਜਿੱਥੋਂ ਰੋਜ਼ਾਨਾ ਤਕਰੀਬਨ 2000 ਤੋਂ ਵੀ ਵੱਧ ਪ੍ਰੇਮੀ ਗੁਰੂ ਕਾ ਲੰਗਰ ਛਕਦੇ ਨੇ। ਇਹਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਵੀ ਚੱਲ ਰਹੀ ਹੈ, ਜਿਸ ਦੇ ਰਾਹੀਂ ਦੁਪਹਿਰ ਦੇ ਸਮੇਂ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਲੰਗਰ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਹੀ ਅਸਥਾਨ ਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਵੀ ਟਰਸਟ ਵੱਲੋਂ ਚਲਾਈ ਜਾ ਰਹੀ ਹੈ, ਜਿੱਥੇ 10ਵੀਂ, 11ਵੀਂ ਅਤੇ 12ਵੀਂ ਪਾਸ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੀ ਸੰਥਿਆ ਅਤੇ ਹਾਜ਼ਰ ਨਾਜ਼ਰ ਸੇਵਾ ਸੰਬੰਧੀ ਸਿਖਲਾਈ, 10 ਗੁਰੂ ਸਾਹਿਬਾਨ ਜੀ ਦਾ ਇਤਿਹਾਸ, ਸ਼ਹੀਦ ਸਿੰਘਾਂ ਅਤੇ ਸੰਤ ਮਹਾਂਪੁਰਸ਼ਾਂ ਦੇ ਜੀਵਨ ਦੀ ਮੁੱਢਲੀ ਜਾਣਕਾਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੇ ਆਧਾਰ ਤੇ ਕੀਰਤਨ, ਤਬਲਾ ਅਤੇ ਤੰਤੀ ਸਾਜ਼ਾਂ ਦੀ ਸਿਖਲਾਈ, ਇੰਗਲਿਸ਼ ਸਪੀਕਿੰਗ ਕੋਰਸ ਦੀਆਂ ਵਿਸ਼ੇਸ਼ ਕਲਾਸਾਂ ਅਤੇ ਘੋੜਸਵਾਰੀ ਵੀ ਸਿਖਾਈ ਜਾਂਦੀ ਹੈ। ਗੁਰਬਾਣੀ ਪ੍ਰਚਾਰ ਲਈ ਇਸੇ ਹੀ ਅਸਥਾਨ ਤੇ ਸਹਿਜ ਧੁਨ ਆਡੀਓ ਵੀਡੀਓ ਸਟੂਡੀਓ ਵੀ ਚੱਲ ਰਿਹਾ ਹੈ। ਸਾਧ ਸੰਗਤ ਜੀ ਦਿਨੋ ਦਿਨ ਇਸ ਅਸਥਾਨ ਤੇ ਸੇਵਾਵਾਂ ਦਾ ਦਾਇਰਾ ਵਧਣ ਦੇ ਕਰਕੇ ਇਸ ਅਸਥਾਨ ਦੇ ਬਿਲਕੁਲ ਨਾਲ ਹੀ 15000 ਗਜ਼ ਤੋਂ ਵੀ ਵੱਧ ਜਗ੍ਹਾ ਦੀ ਬਿੱਧ ਸਤਿਗੁਰਾਂ ਨੇ ਬਣਾ ਦਿੱਤੀ। ਇਸ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ, ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਦੀ ਬਿਲਡਿੰਗ ਵੱਡੇ ਰੂਪ ਵਿੱਚ, ਬਾਹਰੋਂ ਆਈਆਂ ਸੰਗਤਾਂ ਦੀ ਰਿਹਾਇਸ਼ ਵਾਸਤੇ ਬਾਬਾ ਦੀਪ ਸਿੰਘ ਜੀ ਸੰਗਤ ਨਿਵਾਸ, ਜੀ ਦਇਆ ਪਰਵਾਨ ਪਾਰਕ, ਜਿਸ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ ਅਤੇ ਬਿਮਾਰ ਪੰਛੀਆਂ ਦਾ ਇਲਾਜ ਹੋਇਆ ਕਰੇਗਾ। ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਇਨ੍ਹਾਂ ਚੱਲ ਰਹੀਆਂ ਸੇਵਾਵਾਂ ਵਿੱਚ ਆਪਣਾ ਮਾਇਆ ਰੂਪੀ ਸਹਿਯੋਗ ਇਸ ਅਕਾਊਂਟ ਵਿੱਚ ਪਾ ਸਕਦੇ ਹੋ ਜੀ।
बाबा दीप सिंह चैरिटेबल ट्रस्ट, सेविंग अकाउंट नंबर 3398 000 10 414 6825, पंजाब नेशनल बैंक, IFSC कोड PUNB 0194310। इस अकाउंट विच सेवा पाउण तो बाद आप जी 9815089513 ਜਾਂ 7274000061 ਇਹਨਾਂ ਨੰਬਰਾਂ ਤੇ ਦੱਸਣ ਦੀ ਕਿਰਪਾਲਤਾ ਕਰਨੀ ਜੀ, ਤਾਂ ਜੋ ਆਪ ਜੀ ਨੂੰ ਰਸੀਦ ਤੇ ਸਤਕਾਰ ਭੇਜਿਆ ਜਾ ਸਕੇ। ਹਰ ਵੇਲੇ ਹਰ ਪੱਖ ਤੋਂ ਆਪ ਜੀ ਦੀ ਅਸੀਸ ਤੇ ਸਹਿਯੋਗ ਦੀ ਆਸ ਵਿੱਚ ਬਾਬਾ ਦੀਪ ਸਿੰਘ ਚੈਰਿਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ।